ਲਾਮ ਮਿਰਪਰੀ ਆਨ ਦਾ ਬੌਨ ਇਹ ਜਨਾਬ ਮਗਜ਼ ਹੈ ਜੀ। ਖੁਸ਼ਬੂ ਤਾਂ ਭਾਜੀ ਬੜੀ ਸੋਹਣੀ ਜੀ ਆ ਰਹੀ ਮੈਂ ਜੀ ਟੇਸਟ ਵੀ ਸਾਰੇ ਆਪਸੀ ਜਨਾਬ। ਮਾਸ਼ਾਅੱਲਾ ਤੁਹਾਨੂੰ ਪਤਾ ਫਿਰ ਪਿੰਡ ਵਾਲੇ ਖਾਣੇ ਯੂਕੇ ਦੇ ਅੰਦਰ ਉਹ ਵੀ ਭਾਈ ਉਹਨਾਂ ਚਿਕਨ ਮਿਰਪਰੀ ਹੈ ਜਨਾਬ। ਇਹ ਚਿਕਨ ਮਿਰਪਰੀ ਇਹ ਚਿਕਨ ਮਿਰਪਰੀ ਜਨਾਬ। ਮਾਂ ਹੁੰਦੀ ਪਰਦੇਸ ਚ ਪੁੱਛਦੀ ਹਾਲ ਮੇਰਾ। ਦੇਖ ਲਓ ਜੀ ਖਾਣਾ ਆ ਗਿਆ ਸੋਹਣਾ ਜਾ ਕੀ ਬਾਤ ਹੈ। ਫਿਰ 15 ਸਾਲ ਪਹਿਲੇ ਕਿਸੇ ਵੀ ਆਨ ਦਾ ਬੌਂਡ ਕਿਸੇ ਹੋਟਲ 'ਚ ਨਹੀਂ ਸੀ ਮਿਲਣੀ। ਅੱਛਾ ਲੇਮ ਅਸਾਂ ਇੰਟਰੋਡਿਊਸ ਤਾਂ ਖਾਣ ਦਾ ਹੀ ਸਵਾਦ ਆਣਾ ਖਾਣਾ ਠੰਡਾ ਹੋ ਜਾਏ ਤਾਂ ਫਿਰ ਸਵਾਦ ਨਹੀਂ ਆਏਗਾ ਜੀ। ਇਹ ਲਾਲੇ ਮੂਸੇ ਦੀ ਦਾਲ ਜਨਾਬ ਇਹ ਮਿਰਪਰ ਨਹੀਂ ਅਸਾਂ ਬਣਾਈ ਹੈ। ਇਹ ਤੁਹਾਨੂੰ ਪੰਜਾਬ ਦੇਖ ਲਓ ਜੀ ਭਾਈ ਹੋਰ ਕਿਵੇਂ ਸੋਹਣੀਆਂ ਸੋਹਣੀਆਂ ਰੋਟੀਆਂ ਲਾ ਰਹੇ ਨੇ। ਮਾਸ਼ਾਅੱਲਾ ਜੀ ਭਾਈ ਉਹਨਾਂ ਤਿਆਰ ਕਰਦੀ ਭਾਈਜਾਨ ਮਾਲ ਤਿਆਰ ਹੋ ਗਿਆ ਜੀ ਇਨਸ਼ਾਅੱਲਾ ਤਿਆਰ ਹੈ ਜਨਾਬ। ਤੁਹਾਡੇ ਤੇ ਸਾਡੇ ਕੋਲ ਚਿਕਨ ਵੀ ਬੜਾ ਸੋਹਣਾ ਸੋਹਣਾ ਹੁੰਦਾ ਅਸੀਂ ਡੋਨਰ ਉਸਲ ਹੈ। ਅੱਛਾ ਪੁਰਾਣਾ ਨਹੀਂ ਆਪਣੇ ਕੋਲ ਤਾਜ਼ਾ ਹੀ ਹੁੰਦਾ ਹੈ ਜੀ। ਤਾਜ਼ਾ ਹੈ ਤਾਂ ਕੋਈ ਜਨਾਬ ਸਾਰਾ ਲਾਸਾ। अस्सलाम वालेकुम जी। उम्मीद करता सी सारे खरीय नाल हो गए वधिया हो गए। लो जी सुबह का आगाज़ हो चुका है जी। हाँ जी ए फायर प्लेस असां नवीं लईए तो मैं जी जरा ना हीट शीट लवा लीए। ए वेखो हाय हाय कितनी सोहनी लग रही है। सोहनी लग रही है ना। हाँ जी खर्चा किया जी ठंड ज़्यादा लगती सी असीं क्या जी फिर मिनी फायर प्लेस असीं लै लैंदे। देखो माशाअल्लाह सोहनी लग रही है ना जी। पता है जी लग रहा है रियल फायर प्लेस है बिल्कुल जी। गलती भी नहीं करनी जी। ਇਹ ਜੀ ਡਿਫਿਊਜ਼ਰ ਮੈਂ ਹੁਣ ਈਦ ਸ਼ੀਦ ਵੀ ਅੱਗੇ ਆਉਣ ਵਾਲੀ ਹੈ ਫਿਰ ਖੁਸ਼ਬੂਆਂ ਹੀ ਤੁਹਾਨੂੰ ਪਤਾ ਘਰ ਦੇ ਅੰਦਰ ਕਾਫੀ ਖਾਣ ਪੀਣ ਦੀਆਂ ਹੁੰਦੀਆਂ ਨੇ ਤੇ ਇਹ ਮੰਗਾਇਆ। ਇਹਦੇ ਅੰਦਰ ਪਾਣੀ ਜਾਂਦਾ ਪਾਣੀ ਦੇ ਅੰਦਰ ਸੈਂਟ ਪਾਓ ਨਾ ਤੇ ਇਹ ਫਿਰ ਜਿਹੜੀ ਫਲੇਮ ਨਿਕਲ ਰਹੀ ਹੈ ਤੇ ਇਸ ਫਲੇਮ ਦੇ ਨਾਲ ਵਧੀਆ ਜਿਹਾ ਕੰਮ ਹੋ ਜਾਂਦਾ। ਇਹਦੇ ਕਲਰ ਹੋਰ ਵੀ ਹੈ ਨੇ ਡਿਫਰੈਂਟ ਕਲਰ ਤੁਸੀਂ ਚੇਂਜ ਕਰ ਸਕਦੇ ਹੋ। ਸਾਨੂੰ ਤਾਂ ਇਸ ਬੜਾ ਸੋਹਣਾ ਲੱਗਦਾ। ਹਾਂ 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 ਕੀ ਬਾਤ ਹੈ। ਇੰਝ ਜਾਓ ਨਾ पता है जी लग रहा अग बल रही है सही वाली है जी। नहीं जी ये डिफ्यूज़र है। आज जाना जी बाहर भाई होर कैसे जी अज जी दावत है तुहाडी। मैं तो उन्होंने बड़ा मना किया था नहीं नहीं असीं नाराज़ होवांगे तुसीं आना तो मिल बह के खाना शाना खावांगे। अज घर वाले ने कह दिता मेरे वास्ते खाना तुसीं पकाना कोई नहीं। अज सानूं बाहर दा सद्दा ते शाम दा सद्दा उन्हां दा ਤੇ ਕਹਿੰਦੇ ਸੀ ਦੇਸੀ ਭਾਈ ਅਗਰ ਨਾ ਆਏ ਨਾਰਾਜ਼ਗੀ ਪੱਕੀ ਹੈ। ਤੁਹਾਨੂੰ ਪਤਾ ਦੇਸੀ ਭਰਾ ਤੁਹਾਡਾ ਕਿਸੇ ਨੂੰ ਨਾਰਾਜ਼ ਤੇ ਕਰਦਾ ਕੋਈ ਨਹੀਂ ਪਰ ਟੋਰੀ ਚਾਹੀਦਾ ਜੀ। ਕਈ ਬੰਦੇ ਇਸ 'ਚ ਵੀ ਗਲਤ ਮਤਲਬ ਕੱਢ ਲੈਂਦੇ ਨੇ। ਚਲੋ ਬੰਦਿਆਂ ਦਾ ਕਿਹੜਾ ਕਿਸੇ ਦਾ ਮੂੰਹ ਤਾਂ ਅਸੀਂ ਬੰਦ ਕਰ ਨਹੀਂ ਸਕਦੇ। ਪਾਕਿਸਤਾਨ ਵਾਲੀਆਂ ਸਵੀਟਾਂ ਹੀ ਖਾ ਲਈਏ ਫਿਲਹਾਲ। ਇਹ ਵੇਖੋ ਨਾ ਪਾਕਿਸਤਾਨ ਵਾਲੀਆਂ ਸੋਹਣੀਆਂ ਸੋਹਣੀਆਂ ਸਵੀਟਾਂ ਬਹੁਤ ਸਾਡੇ ਚੰਗੇਰਾਂ ਕਿਵੇਂ ਸੰਭਾਲ ਕੇ ਰੱਖੀਆਂ ਨੇ ਜੀ। ਬਕਾਇਆ ਇਹ ਮਾਲ ਤੇ ਮੇਰਾ ਇਹ ਜਿਹੜਾ ਮਾਲ ਹੈ ਨਾ ਇਹ ਮੇਰਾ ਮੈਂ ਸ਼ਦਾਈਆਂ ਖਿਲੌਣਿਆਂ ਦਾ ਟਰੱਕ ਰਕਸ਼ਾ ਲੱਕੜੀ ਦਾ ਲੋਹੇ ਦਾ ਸਾਈਕਲਾਂ ਹੈ ਜੀ। ਉਹ ਕਹਾਂ ਸਾਡੇ ਘਰ ਤੇ ਵੀ ਚੀਜ਼ਾਂ ਪਈਆਂ ਨੇ ਪੱਖੇ ਸ਼ੱਖੇ ਪਏ ਨੇ। ਇਹ ਵੇਖੋ ਮਸ਼ੀਨਾਂ ਪਈਆਂ ਨੇ ਚਰਖਾ ਪਿਆ ਬੱਤੀ ਪਈ ਏ ਇਹ ਵੀ ਪਿਆ ਛੱਜ ਵੀ ਪਿਆ ਪਿਰਚ ਕਈਆਂ ਪਿਆਲੀਆਂ ਵੀ ਪਈਆਂ ਨੇ ਪੱਖੇ ਵੀ ਪਏ ਨੇ ਜੀ। ਬੌਸ ਮੇਰਾ ਸਾਰਾ ਕੁਝ ਗਿਆ ਸੀ ਚੱਕ ਕੇ ਲੈ ਆਂਦੀ ਹੈ। ਕਹਿੰਦੀਆਂ ਜੀ ਆਪਣੀ ਸਕਾਫਤ ਅਸੀਂ ਆਪਣੇ ਨਾਲ ਯੂਕੇ ਵੀ ਲੈ ਕੇ ਜਾਵਾਂਗੇ। ਇਹਨੂੰ ਵੇਖਾਂਗੇ ਤੇ ਸਾਨੂੰ ਪੁਰਾਣੀਆਂ ਗੱਲਾਂ ਪੁਰਾਣਾ ਮਾਹੌਲ ਯਾਦ ਆ ਜਾਏਗਾ। ਵੈਸੇ ਤਾਂ ਅਸੀਂ ਭੁਲਾ ਸ਼ਲਾ ਦਿੱਤਾ ਕਿਉਂਕਿ ਨਵੀਂ ਨਿਊ ਜਨਰੇਸ਼ਨ ਨੂੰ ਕੀ ਪਤਾ ਲੱਗੇ ਹੈ ਜੀ। ਤੇ ਪਿੰਡ ਥਾਵਾਂ 'ਚ ਰਹਿਣ ਦਾ ਮਜ਼ਾ ਕੀ ਹੁੰਦਾ ਹੈ ਉਹਨਾਂ ਗਲੀਆਂ 'ਚ ਫਿਰਨ ਦਾ ਮਜ਼ਾ ਕੀ ਹੁੰਦਾ ਹੈ। ਇਹ ਤਾਂ ਪੱਕੀਆਂ ਸੜਕਾਂ 'ਤੇ ਰੁਲ ਗਏ ਜੀ। ਸਾਡੇ ਨਾਲ ਹਿਸਟਰੀ ਵੀ ਆਇੰਡ ਹੈ ਸਾਨੂੰ ਪਤਾ ਅਸੀਂ ਬਚਪਨ ਗੁਜ਼ਾਰਿਆ ਪਿੰਡਾਂ ਥਾਵਾਂ ਤੇ ਮਜ਼ੇ ਇੰਜੋਏ ਕੀਤੇ ਨੇ। ਤੇ ਹੁਣ ਤੇ ਮਾਹੌਲ ਹੀ ਬਦਲ ਗਿਆ। ਹੁਣ ਤਾਂ ਆਪਣੇ ਦੇਸ਼ ਜਾ ਕੇ ਕੋਈ ਬੰਦਾ ਰਾਜ਼ੀ ਨਹੀਂ ਹੁੰਦਾ ਤੇ ਕੀ ਕਰਨਾ ਉੱਥੇ ਜਾ ਕੇ ਕਿਸੇ ਹੋਰ ਮੁਲਕ ਜਾਂਦੇ ਆ ਟਰਕੀ ਸ਼ਰਕੀ ਜਾਂਦੇ ਆ ਉੱਥੇ ਦੁਬਈ ਜਾਂਦੇ ਆ ਉੱਥੇ ਸੈਰ ਸੂਰ ਕਰਦੇ ਆ ਜੀ। ਵਕਤ ਨਾਲ ਚੀਜ਼ਾਂ ਬਦਲ ਜਾਂਦੀਆਂ ਪਰ ਇਨਸਾਨ ਨੂੰ ਆਪਣੀ ਅਸਲੀਅਤ ਨਹੀਂ ਬਦਲਣੀ ਚਾਹੀਦੀ ਹੋਰ ਸਭ ਕੁਝ ਬਦਲ ਜੇ। ਅਸੀਂ ਪਹੁੰਚ ਗਏ ਜੀ ਕਿਸਲੀ ਅਜੇ ਦੂਸਰੇ ਪਹੁੰਚੇ ਨਹੀਂ ਮੈਂ ਪਹਿਲਾਂ ਹੀ ਪਹੁੰਚ ਗਿਆ। ਮੈਂ ਚਲੋ ਜੀ ਪਿੰਡ ਦਾ ਗੇੜਾ ਲਾ ਲੈਂਦੇ ਹਾਂ ਕੀਥਲੀ ਦਾ ਨਜ਼ਾਰਾ ਲੈ ਲੈਂਦੇ ਹਾਂ ਜੀ। ਇੱਥੇ ਦੀਆਂ ਸੜਕਾਂ ਰਾਤ ਨੂੰ ਕੱਛ ਲੈਂਦੇ ਹਾਂ ਜੀ। ਇਹ ਰੋਡ ਦਾ ਮੈਨੂੰ ਨਹੀਂ ਪਤਾ ਫਿਲਹਾਲ ਹਵਾ ਚੱਲ ਨਹੀਂ ਰਹੀ ਮੌਸਮ ਬੜਾ ਸੋਹਣਾ ਜਿਹਾ। ਮੈਂ ਜ਼ਰਾ ਫਿਰ ਲਈਏ ਨਾ ਹਵਾ ਲਵਾ ਲਈਏ। ਸਾਡੇ ਹਾਲ ਤਾਂ ਕਾਫੀ ਤੇਜ਼ ਹਵਾ ਸੀ ਇੱਧਰ ਹਵਾ ਜ਼ਰਾ ਸਲੋ ਚੱਲ ਰਹੀ ਹੈ। ਇਹ ਜੀ ਰਾਤ ਦਾ ਸੀ। ਇਹ ਜੀ ਬੱਸ ਸਟਾਪ ਇੱਥੋਂ ਜਾਏਗੀ ਬੱਸ ਕਿੱਥੇ ਜਾਏਗੀ ਸਕਿਪਟਨ ਜਾਏਗੀ ਜੀ। ਅਸੀਂ ਇੱਥੇ ਜਾਣਾ ਕੋਈ ਨਹੀਂ ਇੱਧਰ ਹੋਟਲ ਛੋਟਲ ਹੈ ਪਰ ਇੱਧਰ ਫਾਇਦਾ ਕੋਈ ਨਹੀਂ ਜਾਣ ਦਾ।
ਮੈਨੂੰ ਕਹਿੰਦੇ ਸੀ ਭਾਈ ਹੋਰ ਨਾ ਅਸੀਂ ਪਹੁੰਚਾਂਗੇ ਵੇਲੇ ਨਾਲ, ਜ਼ਿਆਦਾ ਦੂਰ ਜਾਂਦਾ ਨਹੀਂ, ਨੇੜੇ ਤੇੜੇ ਹੀ ਫੇਰ ਕੇ ਚਲੇ ਜਾਂਦੇ ਆ ਤੇ ਅਸੀਂ ਵੇਲੇ ਨਾਲ ਪਹੁੰਚ ਜਾਾਂਗੇ। ਮੈਂ ਇੱਥੇ ਸਭ ਤੋਂ ਪਹਿਲੇ ਪਹੁੰਚਿਆ, ਮੈਂ ਅੰਦਰ ਗਿਆ ਕੋਈ ਨਹੀਂ, ਅਰੂਸ਼ ਕੈਫ ਜੇ ਇੱਥੇ, ਤੇ ਉੱਥੇ ਕਹਿੰਦੇ ਸੀ ਖਾਣਾ ਖਾਣਾ। ਮੈਂ ਚਲੋ ਇੱਚਰ ਤੱਕ ਨਾ ਅਸੀਂ ਜ਼ਰਾ ਕੀਥਲੀ ਦੀਆਂ ਗਲੀਆਂ ਹੀ ਕੱਚ ਲਈਏ। ਕੀਥਲੀ ਹੈ ਜਾਂ ਕੀਥਲੇ ਕਹਿੰਦੇ ਨੇ ਇਹਨੂੰ, ਉਹ ਮੈਨੂੰ ਨਹੀਂ ਪਤਾ। ਸਾਹਮਣੇ ਵੀ ਟੇਕ ਵੇ ਹੈ ਕਾਰ ਵਾਲੇ 50s ਗ੍ਰਿਲ, ਉਹ ਜਿਹੜਾ ਹੈ ਨਾ ਕਹਿੰਦੇ ਜੀ 50s ਗ੍ਰਿਲ ਉੱਧਰ ਹੈ, ਅਸੀਂ 50s ਗ੍ਰਿਲ ਜਾਣਾ ਕੋਈ ਨਹੀਂ। ਪਪੇਜ਼ ਹੈ, ਪੈਪੇਜ਼ ਜੇ ਜੋ ਕੁਝ ਕਹਿ ਲਓ, ਉਹ ਇੱਥੇ ਇਹਦੇ ਨਾਲ ਹੀ ਗਲੀ 'ਚ ਨਾ ਅੰਦਰ ਆਪਣਾ ਹੈ ਉਹ ਦੂਸਰਾ ਅਰੋਸ਼ ਕੈਫ। ਕਹਿੰਦੇ ਉਹਨਾਂ ਦੀਆਂ ਖਾਣੇ ਬੜੇ ਸੋਹਣੇ ਹੁੰਦੇ ਨੇ, ਤੇ ਉਹਨਾਂ ਇੱਥੇ ਫਿਰ ਸਾਨੂੰ ਬੁਲਾਇਆ ਜੀ, ਇੱਥੇ ਤੁਹਾਨੂੰ ਦਾਵਤ ਦੇਣੀ ਹੈ। ਮੈਂ ਕਿਧਰੇ ਹੋਰ ਦੇ ਲਿਓ, ਕਹਿੰਦੇ ਨਹੀਂ ਜੀ ਖਾਣਾ ਬੜਾ ਸੋਹਣਾ ਬਣਾਉਂਦੇ। ਮੈਂ ਚਲੋ ਜੀ ਹੁਣ ਅਸੀਂ ਆ ਗਏ ਹੈਲੀਫੈਕਸ, ਖਾ ਕੇ ਵੇਖ ਲੈਂਦੇ ਹਾਂ। ਇਹ ਕੀਥਲੇ ਦੀਆਂ ਬੱਸਾਂ ਜਾ ਰਹੀਆਂ ਨੇ, ਵੇਖ ਲਿਓ ਉਹ ਜੀ ਸਾਹਮਣੇ ਅਰੋਸ਼ ਕੈਫ ਕੋਨੇ ਤੇ ਗੱਡੀ ਮੈਂ ਉੱਥੇ ਬਸੰਤੀ ਆਪਣੀ ਖੜੀ ਕੀਤੀ ਸੀ। ਕੀ ਕਹਿੰਦੇ ਨੇ ਮਹਿਮਾਨ ਕੇ ਮੇਜ਼ਬਾਨ ਵੀ ਆ ਗਏ ਨੇ ਜਿਨ੍ਹਾਂ ਸਾਨੂੰ ਦਾਵਤ ਦਿੱਤੀ। ਅਸਲਾਮ ਵਾਲੇਕੁਮ ਜੀ। ਸਲਾਮ ਜੀ, क्या जनाब? भाईजान असा पहले पहुंच गया, तुम लेट हो गए हो। बस ये तुझे पता थोड़ी ट्रैफिक सी कोई अच्छा क्लास में उसमें जब ਇਹ ਭਾਈ ਹੋਰਾਂ ਜੀ ਸਾਰਿਆਂ ਦਾਵਤ ਸਾਨੂੰ ਦਿੱਤੀ ਸੀ ਨਾ ਕਿ ਅਸੀਂ ਦੇਸੀ ਭਾਈ ਤੁਹਾਡੇ ਨਾਲ ਬਹਿ ਕੇ ਖਾਣਾ ਖਾਣਾ। ਮੈਂ ਕਿਹਾ ਕੀ ਕਰੋਗੇ, ਕੋਈ ਲੋੜ ਨਹੀਂ ਹੈ, ਤੇ ਮਜਬੂਰ ਕੀਤਾ ਇਹਨਾਂ ਕਹਿੰਦੇ ਲਾਜ਼ਮੀ ਖਾਣਾ ਖਾਣਾ ਹੈ ਜੀ। ਮੈਂ ਤਾਂ ਕਹਿ ਸੀ ਰਹਿਣ ਦਿਓ सर जी तो कोई इस मुल्क ਵਿੱਚ ਹਰ ਬੰਦੇ ਮਸਰੂਫ ਹੈ। हाँ जी। ਅਸਾਂ ਸੋਚਿਆ ਚਲੋ ਇੱਕ ਮੁਲਾਕਾਤ ਨਾਲ ਬਹਾਨਾ ਵੀ ਬਣ ਗਿਆ ਸੀ, ਸੋਨਾ ਮੁਲਾਕਾਤ ਹੋਈ ਜੀ, ਅਸੀਂ ਥੋੜੀ ਗੱਪਸ਼ਪ ਹੋਈ ਜੀ ਅਸੀਂ ਤਾਂ नहीं नहीं, तो सानी प्यार मोहब्बत है नाल भाई और माशाल्लाह। अस्सलाम वालेकुम जी। ਸਲਾਮ ਜੀ, ਕੀ ਹਾਲ ਹੈ? ਠੀਕ ਹੋ? ਮਾਸ਼ਾਅੱਲਾ ਅੱਜ ਫਿਰ ਅਸੀਂ ਨਾਲ ਬੈਠ ਕੇ ਖਾਣਾ ਖਾਵਾਂਗੇ। ਖਾਣਾ ਖਾਣ ਦਾ ਇੱਕ ਬਹਾਨਾ ਹੁੰਦਾ, ਮਿਲ ਬਹਿ ਕੇ ਗੱਪਸ਼ਪ ਲਾਣੀ ਹੁੰਦੀ ਹੈ ਜੀ। ਤੇ ਇਹਨਾਂ ਦਾ ਖਾਣਾ ਵੈਸੇ ਭਾਈ ਹੋਰਾਂ ਕਿਹਾ ਸੀ ਬੜਾ ਜ਼ਬਰਦਸਤ ਹੈ, ਸੋਹਣਾ ਹੈ ਜੀ। ਬਿਲਕੁਲ ਦੇਸੀ ਬੰਦਾ ਖਾਣ ਦਾ ਵੈਸੇ ਵੀ ਸ਼ੌਕੀਨ ਹੁੰਦਾ। ਅੱਜ ਵੇਖਦੇ ਇਹਨਾਂ ਦਾ ਖਾਣਾ ਹੈ ਕੀ ਹੋ ਜਾ, ਕਿਉਂ ਜੀ? ਇਹ ਭਾਈ ਹੋਰ ਮਾਸ਼ਾਅੱਲਾ, ਇਸ ਭਾਈ ਹੋਰਾਂ ਨੂੰ ਤੁਸੀਂ ਜਾਣਦੇ ਹੋ, ਲਾਸਟ ਟਾਈਮ ਵੀਡੀਓ ਮੈਂ ਬਣਾਈ ਸੀ। ਮਾਸ਼ਾਅੱਲਾ ਬਹੁਤ ਹੀ ਪਿਆਰੀ ਆਵਾਜ਼ ਇਹਨਾਂ ਦੀ, ਤੇ ਬੜੀ ਸੁਰੀਲੀ ਆਵਾਜ਼ ਹੈ। ਤੇ ਕਈ ਬੰਦਿਆਂ ਕਿਹਾ ਸੀ ਅੱਜ ਕੱਲ੍ਹ ਜਿਹੜੇ ਕਲਾਮ ਪੜ੍ਹਦੇ ਨੇ ਨਾ, ਤੇ ਭਾਈ ਹੋਰਾਂ ਨੂੰ ਸਾਹਮਣੇ ਲੈ ਕੇ ਉਹ ਇਹਨਾਂ ਦੀ ਆਵਾਜ਼ ਉਹਨਾਂ ਤੋਂ 100 ਦਰਜੇ ਬਿਹਤਰ ਹੈ। ਵਾਕਈ ਛੁਪੇ ਰੁਸਤਮ ਨੇ ਸਾਹਮਣੇ ਨਹੀਂ ਆਉਂਦੇ। ਤੇ ਅੱਜ ਵੀ ਇਹਨਾਂ ਦੀ ਜ਼ੁਬਾਨ 'ਚੋਂ ਮਿੱਠੇ ਮਿੱਠੇ ਅਲਫਾਜ਼ ਅਸੀਂ ਸੁਣਾਂਗੇ ਇਨਸ਼ਾਅੱਲਾ ਜੀ। ਕਿਉਂ ਜੀ? ਮਾਸ਼ਾਅੱਲਾ ਸੋਹਣੀ ਆਵਾਜ਼ ਤੇ ਨਾਲ ਖਾਣਾ ਵੀ ਸੋਹਣਾ। ਤੇ ਮਾਸ਼ਾਅੱਲਾ ਭਾਈ ਹੋਰ ਵੀ ਨਾਲ ਹੀ ਨੇ ਮਾਸ਼ਾਅੱਲਾ। अस्सलाम वालेकुम जी। वालेकुम सलाम जी। और भाईजान ठीक ठाक जी सर। वालो वाल वाल आज फिर अरूश वाले दे खाने खाइए के खा ले, कढ़ाइयां शढ़ाइयां वाह ने। नहीं दो कड़ाइयां खानियां राइस। हाँ जी। एक और साडे खास मेहमान ने ਜਿਹੜੇ ਬਿਹਾਈਂਡ ਦਾ ਕੈਮਰਾ ਨੇ, ਉਹਨਾਂ ਨੂੰ ਵੀ ਸਾਹਮਣੇ ਚਾਨ ਭਾਈ ਵੀ ਆ ਗਏ ਨੇ। ਵਾਲੇਕੁਮ ਸਲਾਮ। ਮਾਸ਼ਾਅੱਲਾ ਮਾਸ਼ਾਅੱਲਾ। ਤੁਹਾਨੂੰ ਚੰਨ ਵੇਖ ਕੇ ਵੀ ਸ਼ਰਮਾ ਗਿਆ, ਚੰਨ भी गायब हो गया। देखो अगर रहते किते ਅੱਗੇ ਪਿੱਛੇ उस है जी ये चांद निकला है, उस चांद की क्या जरूरत है जी? ਅਸਲ ਚ ਚੰਨ ਨੂੰ ਪਾਰਕਿੰਗ ਨਹੀਂ ਲੱਭਦੀ ਹੋਣੀ ਆ। ਇਹ ਸਾਡੇ ਚੰਨ ਭਾਈ ਨੇ ਮਾਸ਼ਾਅੱਲਾ ਜੀ। ਤੇ ਅੱਜ ਅਸੀਂ ਖਾਣਾ ਖਾਣ ਆਏ ਆ ਇੱਥੇ। ਭਾਈ ਉਹਨਾਂ ਦਾਵਤ ਦਿੱਤੀ ਸੀ, ਉਹਨਾਂ ਅਸੀਂ ਲਾਜ਼ਮੀ ਆਣਾ। ਤੇ ਚੰਦ ਭਾਈ ਵੀ ਕਾਫੀ ਜ਼ੋਰ ਮਾਰਿਆ ਸੀ, ਦੇਸੀ ਭਾਈ ਤੁਸੀਂ ਲਾਜ਼ਮੀ ਪਹੁੰਚਣਾ। ਸਾਡੇ ਅਮਰੇਜ਼ ਭਾਈ ਤੇ ਗਫੂਰ ਭਾਈ ਨੇ ਇਨਵਾਈਟ ਕੀਤਾ ਹੈ ਸਾਨੂੰ। ਬਿਲਕੁਲ ਜੱਟ ਸਾਹਿਬ ਨੂੰ ਸਪੈਸ਼ਲ, ਤੇ ਮੈਂ ਤੇ ਨਾਲ ਐਵੇਂ ਹੀ ਆ ਗਏ। ਇਹ ਖਾਸ ਚਮਕੇ ਵੀ ਨੇ, ਵੇਖੋ ਨਾ ਮਾਸ਼ਾਅੱਲਾ। ਬਿਲਕੁਲ ਕੀ ਖਿਆਲ ਹੈ ਜੀ? ਅੱਜ ਮੈਂ ਕਿਹਾ ਤੇਰਾ ਦੇਸੀ ਲੁੱਕ ਹੋਵੇ, ਦੇਸੀ ਜੱਟ ਤੇ ਦੇਸੀ ਮਲਕ ਇਕੱਠੇ। ਮਲਕ ਬਿਲਕੁਲ, ਦੋਏ ਜੱਟ ਤੇ ਮਲਕ ਇਕੱਠੇ ਹੋ ਗਏ ਨੇ, ਫਿਰ ਕੰਮ ਖਰਾਬ ਹੀ ਹੋਣਾ। ਅੰਦਰ ਵੜਨ ਨਹੀਂ ਦੇ ਰਹੇ ਜਿਹੜਾ ਇੱਥੇ ਖਲੋਤੇ ਹੋ। ਉਹ ਕਹਿੰਦੇ ਸੀ ਚੰਨ ਆਏਗਾ ਤੇ ਚੰਨ ਨੂੰ ਵੇਖ ਕੇ ਅਸੀਂ ਅੰਦਰ ਵੇਖਿਆ ਸਾਡੀ ਵੈਲਿਊ ਵੇਖੀਏ ਜੱਟ ਸਾਹਿਬ। ਚੰਨ ਤੋਂ ਬਗੈਰ ਤੇ ਤੁਹਾਨੂੰ ਪਤਾ ਮਾਸ਼ਾਅੱਲਾ ਜੀ। ਚਲੋ ਚੱਲਦੇ ਹਾਂ ਜੀ ਅਰੋਸ਼ ਕੈਫੇ ਤੇ ਸਰਦਾਰ ਅੱਜ ਤੁਹਾਡਾ ਇੰਤਜ਼ਾਰ ਹੈ। ਚਲੋ ਫਿਰ ਅੱਜ ਮਾਸ਼ਾਅੱਲਾ ਅੰਦਰ ਆ ਗਏ ਜੀ। ਸਾਹਮਣੇ ਖੜੇ ਨੇ ਭਾਈ ਹੋਰ, ਤੇ ਭਾਈ ਹੋਰਾਂ ਕੋਲ ਪੁੱਛਾਂਗੇ ਜੀ ਖਾਣੇ ਕਿਹੜੇ ਕਿਹੜੇ। अस्सलाम वालेकुम जी। जी वालेकुम सलाम जी जनाब। ਕੀ ਹਾਲ ਨੇ? ਸਾਡੇ ਕੋਲ ਹਰ ਕਿਸਮ ਦਾ ਖਾਣਾ ਜਨਾਬ, ਹਾਲ ਬਿਲਕੁਲ ਠੀਕ ਠਾਕ ਹੈ ਜਨਾਬ। ਸੁਣਿਆ ਕੋਈ ਬੜੇ ਸੋਹਣੇ ਸੋਹਣੇ ਖਾਣੇ ਹੁੰਦੇ ਨੇ ਤੁਹਾਡੇ ਕੋਲ। ਭਾਈ ਕਹਿੰਦੇ ਸੀ ਖਾਣਾ ਖਾਣਾ ਤੇ ਜਾ ਕੇ ਕਿਸ ਲਈ ਖਾਣਾ ਭਾਈ ਹੋਰਾਂ ਕੋਲੋਂ। ਅਗਰ ਤੁਸੀਂ ਆਣੀਆਂ ਖਾਸੋ ਜਨਾਬ, ਉਸਨੇ ਵੀ ਜਸਾਂ ਕੋਲ ਮਗਜ਼ ਬੜਾ ਨਯਾਬ ਕਿਸਮ ਦਾ ਮਗਜ਼ ਬਣਾਣੇ ਤਾਂ ਬੜੇ ਬੜੇ ਦੂਰ ਤੋਂ ਬੰਦੇ ਜਨਾਬ ਮਗਜ਼ ਖਾਣ ਦਾ ਇਹਨੇ ਬੜਾ ਸਪੈਸ਼ਲ ਮਗਜ਼ ਬਣਾਣੇ ਆ। ਅੱਛਾ, ਇੱਕ ਗੱਲ ਟੁੱਕਣ ਹੁੰਦੀ ਹੈ, ਪਹਿਲਾਂ ਦੱਸੋ ਆਪਣਾ ਨਾਂ ਕੀ ਭਾਈ ਜਾਨ? ਹਬੀਬ ਹੁਸੈਨ ਨਾ ਜਨਾਬ। ਪਾਕਿਸਤਾਨ ਅਸਾਂ ਚਕਸਵਾਰੀ ਪਨਿਆਮ ਅਰਨੋ। ਆਏ ਹਾਏ ਹਾਏ ਹਾਏ, ਕੀ ਬਾਤ ਹੈ ਜੀ। ਤੇ ਇੱਥੇ ਜਨਾਬ ਕੀਤਲੀ ਰਹਿਣੇ ਆ। ਅੱਛਾ, ਇੱਥੇ ਹੀ ਸਾਰੀ ਜ਼ਿੰਦਗੀ ਹੋ ਗਈ ਹੈ, ਤਕਰੀਬਨ 26-27 ਸਾਲ ਹੋ ਗਏ ਨੇ ਸਭ ਇਸ ਟਾਊਨ ਵਿੱਚ ਰਹਿਣੇ ਹੋ। ਇਸ ਤੋਂ ਪਹਿਲੇ ਅਸਾਂ ਸ਼ੈਫੀਲਡ ਕਾ ਤਕਰੀਬਨ 8 ਸਾਲ ਕੰਮ ਕੀਤਾ, ਫਿਰ ਤਕਰੀਬਨ 6 ਸਾਲ ਮੈਂ ਲੀਡ ਕੰਮ ਕੀਤਾ। ਉਹ ਵੀ ਸਾਨੂੰ ਆਪਣਾ ਰੈਸਟੋਰੈਂਟ ਹੋਣਾ ਸੀ, ਉੱਥੇ ਵੀ ਲੈ ਤੇ ਹੱਡੀਆਂ ਛਾਣੀਆਂ ਪਾਕਿਸਤਾਨ ਤੁਸੀਂ ਵੀ ਬਣਾਉਂਦੇ ਰਹੇ ਹੋ? ਪਾਕਿਸਤਾਨ ਮੈਂ ਜਨਾਬ BA ਕਰੀ ਦਾ ਤੇ ਇੱਥੇ ਆ ਗਿਆ ਸਾਂ। ਉਹ ਕਿ ਆਣੇ ਨੇ ਕਾਲਜੇਟ ਬੰਦਾ। ਅੱਛਾ, ਆਹ ਤੇ ਨਾਲ ਗ੍ਰੈਜੂਏਟ। ਅੱਛਾ, ਤੇ ਬਸ ਫਿਰ ਭਾਣਿਆਂ ਦਾ ਲਾ ਦਿੱਤਾ ਨੇ ਕੰਮ ਤੇ
ਤੇ ਹਾਣੀਆਂ ਤੋਂ ਸ਼ੁਰੂ ਕੀਤਾ ਜਨਾਬ ਕੰਮ ਤੇ ਕਰਨੇ ਆਸਤੇ ਆਸਤੇ ਫਿਰ ਜਨਾਬ ਹਾਣੀਆਂ ਬਣਾਉਣ ਨਹੀਂ ਪਏ ਫਿਰ ਇਸੇ ਕੰਮੇ ਲੱਗ ਪਿਆ ਅਸਾਂ ਹੋਰ ਕੋਈ ਕੰਮ ਕੀਤਾ ਵੀ ਨਹੀਂ ਪਾਉਂਡ ਇਕੱਠੇ ਕਰਨੇ ਫਿਰ ਤੁਹਾਨੂੰ ਜੋ ਤਰੀਕਾ ਆ ਗਿਆ ਬਈ ਪਾਉਂਡ ਕਿਸ ਤਰ੍ਹਾਂ ਇਕੱਠੇ ਕਰਨੇ ਸਰ ਜੀ ਇਹ ਪਾਉਂਡ ਸਾਰੇ ਇਕੱਠੇ ਕਰਨੇ ਕੋਈ ਤਾਂ ਅੱਗੇ ਟੁਰ ਗਏ ਤੇ ਜਿਹੜੇ ਰਹਿਣੇ ਨੇ ਉਹ ਵੀ ਚਲੇ ਜਾ ਹਾਂਜੀ ਤੇ ਇਹ ਪਾਉਂਡ ਕਿਸੇ ਨੇ ਹੱਥ ਆਇਆ ਨਹੀਂ ਪਾਉਂਡ ਇੱਥੇ ਹੀ ਰਹਿ ਜਾਂਦਾ ਸ਼ੁਕਰ ਉਸ ਮਾਲਕ ਦੀ ਜ਼ਾਤ ਨਾਲ ਅੱਛਾ ਨਿਜ਼ਾਮ ਚੱਲਿਆ ਬਹੁਤ ਅੱਛਾ ਨਿਜ਼ਾਮ ਚੱਲਿਆ ਕੋਈ ਜ਼ਿੰਦਗੀ ਵਿੱਚ ਮੁਸ਼ਕਲਾਤ ਨਹੀਂ ਦੇਖੀ ਬੜੇ ਅੱਛੇ ਹਾਂ ਕੰਮ ਕੀਤਾ ਮਿਹਨਤ ਕੀਤੀ ਮਿਹਨਤ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਤੇ ਆਪਣੇ ਕੋਲ ਬ੍ਰੇਕਫਾਸਟ ਵੀ ਕਰਦੇ ਹੋ ਇੱਥੇ ਬਿਲਕੁਲ ਜਨਾਬ ਅਸਾਂ ਹੁਣ ਬ੍ਰੇਕਫਾਸਟ ਸ਼ੁਰੂ ਕੀਤਾ ਸੈਟਰਡੇ ਸੰਡੇ ਜੀ 9 o'clock till 1 ਅੱਛਾ ਅਸਾਂ ਜਨਾਬ ਜਿਹੜਾ ਨਾ ਬ੍ਰੇਕਫਾਸਟ ਤੈਅ ਕਰਨੇ ਆ ਉਸਨੇ ਚ ਪੂਰੀਆਂ ਹਲਵਾ ਚਨੇ ਪਾਏ ਨਿਆਰੀ ਹਰ ਚੀਜ਼ ਹੋਣੀ ਹੈ ਆਮਲੇਟ ਕਰਦੇ ਸਾਰਾ ਕੁਝ ਸਵਾਦ ਪਾਕਿਸਤਾਨ ਵਾਲਾ ਹੈ ਜਾਂ ਖਾਲੀ ਵਲਾਇਤ ਵਾਲਾ ਜਨਾਬ ਅਸਾਂ ਬਿਲਕੁਲ ਜਿਹੜੇ ਰੇੜੀਆਂ ਦੇ ਛੋਲੇ ਹੋਣੇ ਨੇ ਉਹ ਛੋਲੇ ਬਣਾਏ ਨੇ ਚਿੱਕੜ ਛੋਲੇ ਜਿਹੇ ਨਹੀਂ ਆਣੇ ਅੱਛਾ ਬਰਾਬਰ ਗੱਲਾਂ ਆ ਕੇ ਦੇਖੋ ਅੱਛਾ ਖਾਓ ਤੇ ਫਿਰ ਤੁਸੀਂ ਕਹਿਣਾ ਵਾਕਈ ਇਸ ਤੋਂ ਇਲਾਵਾ ਜਨਾਬ ਲਾਮ ਮੀਰਪੁਰੀ ਅਸਾਂ ਇੰਟਰੋਡਿਊਸ ਕਰਾਈ ਹੈ ਅੱਛਾ ਈਵਨ ਬ੍ਰੈਡਫੋਰਡ ਵੀ ਕਿਸੇ ਬੰਦੇ ਉਸ ਵਕਤ ਅੱਜ ਤੋਂ ਅਗਰ 15 ਸਾਲ ਪਹਿਲੇ ਕਿਸੇ ਵੀ ਆਨ ਦਾ ਬੌਂਡ ਕਿਸੇ ਹੋਟਲ ਵਿੱਚ ਨਹੀਂ ਸੀ ਮਿਲਣੀ ਅੱਛਾ ਲੇਮ ਅਸਾਂ ਇੰਟਰੋਡਿਊਸ ਕਰਾਈ ਹੈ ਮਾਸ਼ਾਅੱਲਾ ਮਾਸ਼ਾਅੱਲਾ ਇਹ ਜਿਸ ਤਰ੍ਹਾਂ ਮਗਜ਼ ਅਸਾਂ ਜਨਾਬ ਪਕਾ ਕੇ ਦੇਣੇ ਆ ਇਹ ਵੀ ਅਸਾਂ ਇੰਟਰੋਡਿਊਸ ਕੀਤਾ ਮਿਕਸ ਦਾਲ ਬਾਵਾ ਜੀ ਨੇ ਹੋਟਲ ਲੈ ਲਈ ਜਨਾਬ ਇਹ ਅਸਾਂ ਇੰਟਰੋਡਿਊਸ ਕਰਾਈ ਹੈ ਤੇ ਵੇਖਾਂਗੇ ਸਵਾਦ ਵੀ ਉਹੀ ਗੱਲਾਂ ਲਾਈ ਜਾਂ ਖਾਲੀ ਗੱਲਾਂ ਨੇ ਕੁਝ ਗੱਲਾਂ ਕੀ ਤੜਕਾ ਲਾਣਾ ਪੈਣਾ ਨਾ ਸਵਾਦ ਘੱਟ ਵੀ ਹੋਇਆ ਗੱਲਾਂ ਨਾਲ ਜ਼ਿਆਦਾ ਪਾ ਦਿਓ ਆਏ ਪਿਆਰ ਮੁਹੱਬਤ ਪਾ ਕੇ ਸਵਾਦ ਵਧੀਆ ਹੋ ਜਾਂਦਾ ਜੀ ਇਨਸ਼ਾਅੱਲਾ ਜਨਾਬ ਅਸਾਂ ਕੋਸ਼ਿਸ਼ ਕਿੰਨੇ ਓਪਨ ਹੁੰਦਾ ਜਨਾਬ ਅਸਾਂ ਵੈਸੇ ਨਾਰਮਲ ਡੇਜ਼ 11 till half 12 midnight ਅੱਛਾ ਤੇ 2 ਦਿਨ ਤੋਂ ਤੁਹਾਨੂੰ ਕਿਹਾ ਕਿ ਅਸਾਂ ਨਾਸ਼ਤਾ ਵੀ ਕਰਦੇ ਹਾਂ ਉਹ ਅਸਾਂ 9 ਤੋਂ ਲੈ ਕੇ ਤੇ ਮਿਡਨਾਈਟ ਚਲੋ ਆਏ ਤਾਂ ਅਸੀਂ ਕੜਾਈ ਨਾਸ਼ਤੇ ਵਾਸਤੇ ਵੇਚੋ ਜਨਾਬ ਮੋਸਟ ਵੈਲਕਮ ਆਵਾਂਗੇ ਫਿਰ ਵੇਖਾਂਗੇ ਬਿਲਕੁਲ ਨਿਹਾਰੀ ਵੀ ਅਸਾਂ ਬੜੀ ਅੱਛੀ ਬਣਾਉਣੀ ਹੈ ਜਨਾਬ ਅੱਛਾ ਤੇ ਇਹ ਅਸਾਂ ਸਮਝ ਕਿ ਹੁਣ ਹੀ ਸ਼ੁਰੂ ਕੀਤੀ ਹੈ ਬਿਲਕੁਲ ਰੀਸੈਂਟਲੀ ਅੱਛਾ ਤੇ ਬਾਕੀ ਤਾਂ ਸਾਡਾ ਪਾਏ ਤੇ ਪਹਿਲੇ ਵੀ ਸਾਡੇ ਬੜੇ ਮਸ਼ਹੂਰ ਹਾਏ 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 ਕੀ ਬਾਤ ਹੈ ਜੀ ਚਲੋ ਜੀ ਫਿਰ ਖਾਂਦੇ ਆ ਬਹਿੰਦੇ ਆ ਨਾਲੇ ਕਿਚਨ ਚ ਜਾਵਾਂਗੇ ਵੇਖਾਂਗੇ ਖਾਣੇ ਬਣਨੇ ਕੀ ਹੋ ਜਾਣੇ ਬਿਲਕੁਲ ਜਨਾਬ ਤੁਸੀਂ ਹਰ ਚੀਜ਼ ਸਾਹਮਣੇ ਅਸਾਂ ਕੋਈ ਚੀਜ਼ ਹਾਈਡ ਵੀ ਨਹੀਂ ਅੱਛਾ ਸਾਹਮਣੇ ਬਣਾਣੇ ਆ ਸਾਹਮਣੇ ਗ੍ਰਿਲ ਬਣਾਣੇ ਆ ਉਹ ਵੀ ਤੁਸੀਂ ਦੇਖਿਆ ਹੈ ਸਾਹਮਣੇ ਖਾਣਾ ਬਣਾਣੇ ਆ ਜਨਾਬ ਸ਼ੈਫਿੰਗ ਰੋਟੀਆਂ ਲੱਗਣੀਆਂ ਸਾਰੀ ਚੀਜ਼ ਸਾਹਮਣੇ ਚਲੋ ਜੀ ਅਸੀਂ ਅੰਦਰ ਆ ਗਏ ਭਾਈ ਕਹਿੰਦੇ ਜੀ ਅੰਦਰ ਆ ਕੇ ਵੇਖੋ ਨਾ ਤਾਜ਼ਾ ਮਾਲ ਤਿਆਰ ਹੋ ਰਿਹਾ ਪੁਰਾਣਾ ਮਾਲ ਨਹੀਂ ਦਿੰਦੇ ਅਸੀਂ ਵੀ ਹੈਲੀਫੈਕਸ ਚੋਂ ਆਏ ਆ ਸਪੈਸ਼ਲ ਖਾਣ ਵਾਸਤੇ ਇਹ ਵੇਖੋ ਨਾ ਆਇਆ ਕਿੰਨੀਆਂ ਸੋਹਣੀ ਗ੍ਰਿਲਾਂ ਜੀ ਹਰ ਇੱਕ ਚੀਜ਼ ਤਾਜ਼ਾ ਭਾਈ ਬਣਾਉਂਦੇ ਨੇ ਸੋਹਣੀ ਹੈ ਜੀ ਕੀ ਬਾਤ ਹੈ ਕਹਿੰਦੇ ਜੀ ਅੱਜ ਖਾਓਗੇ ਨਾ ਸਾਰੇ ਖਾਣੇ ਭੁੱਲ ਜਾਓਗੇ ਮੈਂ ਕਿਹਾ ਜੀ ਤਾਂ ਹੀ ਅਸੀਂ ਇੱਥੇ ਆਏ ਆ ਮੈਂ ਪਿਛਲੇ ਸਾਰੇ ਭੁੱਲ ਜਾਈਏ ਇਹ ਵੇਖੋ ਮਾਸ਼ਾਅੱਲਾ ਕਿੰਨੀ ਸੋਹਣੀ ਗ੍ਰਿਲ ਤਿਆਰ ਮਾਸ਼ਾਅੱਲਾ ਜੀ ਭਾਈ ਉਹਨਾਂ ਤਿਆਰ ਕਰਦੀ ਭਾਈਜਾਨ ਮਾਲ ਤਿਆਰ ਹੋ ਗਿਆ ਜੀ ਇਨਸ਼ਾਅੱਲਾ ਤਿਆਰ ਹੈ ਜਨਾਬ ਤੁਹਾਡੇ ਟੇਬਲ ਤੋਂ ਦੇਣੇ ਆ ਕੀ ਬਾਤ ਹੈ ਜੀ ਕਸਟਮਰ ਵਾਸਤੇ ਤਿਆਰ ਹੋ ਗਿਆ ਕਹਿੰਦੇ ਜੀ ਤਾਜ਼ਾ ਮਾਲ ਜਾਏਗਾ ਇਹ ਵੇਖੋ ਮਾਸ਼ਾਅੱਲਾ ਜੀ ਸੋਹਣਾ ਮਾਲ ਤਿਆਰ ਹੋ ਰਿਹਾ ਇਨਸ਼ਾਅੱਲਾ ਜਨਾਬ ਇਹ ਤਾਂ ਉਹ ਚਿਪਸ ਬਹੁਤ ਆਏ ਹਾਏ ਵੇਖੋ ਨਾ ਬੋਟੀਆਂ ਸੋਹਣੀਆਂ ਵਾਹ ਭਾਈ ਉਹਨਾਂ ਕਹਿੰਦੇ ਜੀ ਖਾਵਾਂਗੇ ਤੇ ਮਜ਼ਾ ਆਏਗਾ ਇਨਸ਼ਾਅੱਲਾ ਜੀ ਨਾ ਪਿਆਰ ਮੁਹੱਬਤ ਨਾਲ ਤਿਆਰ ਹੋ ਕਰਦੇ ਹੋ ਕੀ ਨਹੀਂ ਜੀ ਉਹ ਇਹ ਤਾਂ ਕੋ ਤੁਹਾਡੇ ਸਾਹਮਣੇ ਜਨਾਬ ਇਸੇ ਮੈਂ ਤਿਆਰ ਕਰ ਰਹੇ ਆ ਤਾਂ ਹੀ ਲੋਕ ਕਾਫੀ ਦੂਰੋਂ ਤੁਹਾਡੇ ਕੋਲ ਖਾਣ ਆਉਂਦਾ ਜੀ ਮਾਸ਼ਾਅੱਲਾ ਖਾਣਾ ਆ ਗਿਆ ਜੀ ਟੇਬਲ ਤੇ ਵੇਖੋ ਮਾਸ਼ਾਅੱਲਾ ਸੋਹਣਾ ਹੈ ਜੀ ਪਹਿਲੇ ਨਾਲ ਹੀ ਨਾ ਸਟਾਰਟਰ ਦਿੱਤੇ ਨੇ ਉਹਨਾਂ ਕਹਿੰਦੇ ਕਿ ਖਾਣਗੇ ਤਾਂ ਮਜ਼ਾ ਕਰਨਗੇ ਜੀ ਸਾਰੇ ਬੈਠੇ ਆ ਮਾਸ਼ਾਅੱਲਾ ਸੀਟਿੰਗ ਏਰੀਆ ਵੀ ਇਹਨਾਂ ਦਾ ਬਹੁਤ ਹੀ ਜ਼ਬਰਦਸਤ ਹੈ ਤੇ ਖਾਣਾ ਉਸ ਤੋਂ ਵਧੀਆ ਜਾਏ ਇਹਨਾਂ ਦਾ ਕੀ ਬਾਤ ਹੈ ਭਾਈ ਲੈ ਲਓ ਤੁਸੀਂ ਤੇ ਸ਼ਰਮਾ ਰਹੇ ਹੋ ਅੱਜ ਤੁਸੀਂ ਅੱਧਾ ਗੁਆਬ ਛੱਡਿਆ ਜਨਾਬ ਹੁਣ ਇਹੀ ਖਾਵਾਂਗੇ ਬਾਕੀ ਤੁਸੀਂ ਕੁਝ ਛੱਡਿਆ ਹੀ ਨਹੀਂ ਇਹ ਪੂਰੀ ਪਲੇਟ ਭਰੀ ਹੈ ਮੈਂ ਖਾਧੀ ਹੈ ਸਾਰੀ ਨਹੀਂ ਮੈਂ ਖਾਣੇ ਗੁਆਬ ਸੀ ਤੁਸੀਂ ਅੱਧਾ ਜਿਹਾ ਛੱਡ ਦਿੱਤਾ ਹੈ ਅੱਧਾ ਵੀ ਨਹੀਂ ਹੈ खाने खाने पे लिखा है की आते ने वो मेरे तो उनको दाने दाने पे लिखा है खाने वाले का नाम बस ये ਤੁਹਾਡੇ ਵਾਸਤੇ ਇੱਕ ਦਾਣਾ ਕੋਈ ਕਿਸੇ ਦਾ ਖੋ ਕੇ ਵੀ ਖਾ ਲੈਂਦਾ ਹਾਂਜੀ तो जी खाना ਅਸੀਂ ਇੰਜੋਏ ਕਰ ਰਹੇ ਹਾਂ ਸਾਰੇ ਬੈਠੇ ਹਾਂ ਜੀ ਮਾਸ਼ਾਅੱਲਾ ਜੀ ਖੂਬ ਇੰਜੋਏ ਹੋ ਰਿਹਾ ਅੱਜ ਸਟਾਰਟਰ ਫਿਲਹਾਲ ਸਟਾਰਟਰ ਇੰਜੋਏ ਹੋ ਰਿਹਾ ਤੇ ਭਾਈ ਹੋਰ ਖਾ ਪੀ ਲਿਆ ਫਿਰ ਇਹਨਾਂ ਦੀ ਸਰੂਲੀ ਜੀ ਆਵਾਜ਼ ਸੁਣਾ ਕੇ ਬਾਅਦ ਚ ਜੀ ਕੀ ਬਾਤ ਹੈ ਚਾਹਲ ਭਾਈ ਮਜ਼ਾ ਆਇਆ नहीं आया मजा आया मैं चटनी ना चेक कर अच्छा चटनी भी खानी है ਚਟਨੀ ਉਹਨਾਂ ਨੇ ਦਿੱਤੀ ਹੈ ਖਾਣ ਵਾਸਤੇ ਦਿੱਤੀ ਹੈ ਹੋਰ ਚਟਨੀ ਕਿਹੜਾ ਵੱਢ ਲਈ ਹੈ ਉਹਨਾਂ ਵੇਖਣ ਵਾਸਤੇ ਦਿੱਤੀ ਹੈ ਚਾਂਦ ਭਾਈ ਵਾਹ ਸੋਹਣਾ ਚਟਨੀ ਤੋਂ ਬਗੈਰ ਵੀ ਮਜ਼ੇਦਾਰ ਹੈ ਜੀ ਭਾਈ ਹੋਰ ਕਿਵੇਂ ਸੋਹਣੀਆਂ ਰੋਟੀਆਂ ਲਾ ਰਹੇ ਨੇ ਜੀ ਰੋਟੀਆਂ ਤੇ ਨਾਨ ਸਭ ਇੱਥੇ ਚੱਲਦਾ ਹੈ ਇਹ ਵੇਖੋ ਕੀ ਬਾਤ ਹੈ
ਡਿਫਰੈਂਟ ਸਿਸਟਮ ਰੱਖਿਆ ਹੈ, ਆਰਾਮ ਨਾਲ ਫਿਰ ਕੇ ਰੋਟੀ ਨਿਕਲਦੀ ਹੈ ਬਾਹਰ, ਹੈ ਜੀ। ਗਰਮਾ ਗਰਮ ਰੋਟੀ, ਕੀ ਬਾਤ। ਇਹ ਦੇਖੋ ਨਾ ਮਾਸ਼ਾਅੱਲਾ, ਬੜੇ ਪਿਆਰ ਨਾਲ ਭਾਈ ਹੋਰ ਰੋਟੀਆਂ ਬਣਾ ਰਹੇ। ਇਹ ਸਿਸਟਮ ਬੜਾ ਵਧੀਆ ਹੈ ਜੀ, ਆਰਾਮ ਸਕੂਨ ਨਾਲ ਹੱਥ ਵੀ ਨਹੀਂ ਸੜਦੇ, ਸਕੂਨ ਨਾਲ ਰੋਟੀ ਵੀ ਪੱਕ ਕੇ ਨਿਕਲ ਆਉਂਦੀ ਬਾਹਰ ਜੀ। ਵੇਖ ਲਓ ਜੀ ਕਿੰਨੀ ਸੋਹਣੀ ਰੋਟੀ ਤਿਆਰ ਹੋ ਗਈ ਹੈ ਜੀ, ਕੀ ਬਾਤ ਹੈ ਜੀ। ਇਹਨੂੰ ਕਹਿੰਦੇ ਜੀ ਵਧੀਆ ਜੀ ਤੰਦੂਰ ਵਾਲੀ ਰੋਟੀ ਤੇ ਨਾਲ ਭਾਈ ਹੋਰ ਇੱਧਰ ਮਾਸ਼ਾਅੱਲਾ। क्या अस्सलाम वालेकुम भाईजान। वालेकुम सलाम जी। भाईजान की हाल है? अल्हम्दुलिल्लाह जनाब। भाईजान की बना रहे हो? जी जनाब है हांडियां बना रहे हैं जी। हांडिया है केड़ी चीज है? जनाब मगज है जी। मगज? जी जी मगज। हाय 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 हाय। जनाब लाम मिरपरी ऑन द बोन। केड़ी शे? ऑन द बोन लाम मिरपरी कढ़ाई। लैम मिरपरी? जी जी। ਇਹਦੇ ਮਿਰਪਰੀ ਦਾ ਟੱਚ ਹੋਣਾ? जी जी जनाब ਅਸੀਂ ਆਪੂ ਮਿਰਪਰ ਰਹਿੰਦੇ ਹਾਂ ਮਿਰਪਰ ਦੀਆਂ ਇਹਦਾ ਮਤਲਬ ਹੈ ਖਾਵਾਂਗੇ ਇੱਥੇ ਸਵਾਦ ਮਿਰਪਰ ਦਾ इंशाल्लाह जनाब मिरपर बस समझो मिरपर बैठे हुए हैं। ਇਹ चिकन मिरपरी है जनाब। ਇਹ चिकन मिरपरी? ਇਹ चिकन मिरपरी जनाब। ਓਏ 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 ਓਏ, ਇਹ ਉਹ ਮਿਰਪਰੀ ਦੇਸੀ चिकन है या बलाती? मैं आना जी देसी जनाब स्पेशलिटियां बिल्कुल जनाब। अच्छा जी जी जनाब, बाकी सब नकल है। हाय हाय हाय, ये असल माल है जनाब। ਇਹ ਕਿਹੜੀ ਚੀਜ਼ ਹੈ ਜਨਾਬ? ये जनाब ये भी लाम मिरपरी है जी। ਇਹ ਵੀ ਲੈਮ जी ਮਿਰਪਰੀ? जी ये भी लाम मिरपरी जनाब। ये आर्डर है ਤੁਹਾਡੇ ਹੀ ਹੈ जनाब। ਹਾਏ ਹਾਏ खासो मिरपर ही समझो बैठे हुए हैं। ਇਹਦਾ ਮਤਲਬ ਹੈ ਅੱਜ ਫਿਰ ਅਸੀਂ ਮਿਰਪਰ ਹੀ ਆਏ ਹਾਂ ਜੀ। समझो मिरपर ना स्वाद जनाब आ गया ਤੁਹਾਨੂੰ जी। ਹਾਏ ਹਾਏ हाँ समझो मिरपर बैठे हैं। ਹਾਏ, ਬਹਿ ਕੇ ਇੱਥੇ ਮਿਰਪਰ ਨਾ ਸਵਾਦ ਲਿਓ। ਤਾਂ ਹੀ ਤਾਂ ਇੱਥੇ ਆਏ ਆ ਭਾਈ ਹੋਰ ਕਿਹਾ ਸੀ ਜੀ ਇਹੋ ਜਿਹੇ ਖਾਣੇ ਤੁਸੀਂ ਯੂਕੇ ਚ ਪਹਿਲੀ ਵਾਰ ਖਾਸੋ ਜਨਾਬ। ਅੱਛਾ हाँ ਪਹਿਲੀ ਤੇ ਆਖਰੀ ਵਾਰ? मैं ना जी बार बार खासो इंशाल्लाह आके। हकीकत है? ये बड़ी बात है जनाब। ਭਾਈ ਹੋਰਾਂ ਦੇ ਵਾਰ ਖਾਓਗੇ हाँ ਖਾਣੇ। इंशाल्लाह जनाब ऐसी कोई बात नहीं। ਖੁਸ਼ਬੂ ਤੇ ਭਾਈ ਜਾਨ ਬੜੀ ਸੋਹਣੀ ਜੀ ਆ ਰਹੀ मैं ना ਹੈ। जी टेस्ट भी सारी आपसी जनाब। ਅੱਛਾ जी जी। ਇਹ ਵੇਖੋ ਨਾ ਮਾਸ਼ਾਅੱਲਾ आ देखो जनाब तक है। ਸੋਹਣੇ ਜੇ ਤਿਆਰ ਹੋ ਰਹੇ ਨੇ। देखो जनाब ਰੋਟੀ ਵੀ ਮਿਰਪਰੀ ਆ ਉਹ ਫਿਰ ਬਲਾਤੀ ਹੈ? मैं ना जी वो भी मेरे पर ना आटा आया जनाब स्पेशल चक्की ना। ਸਪੈਸ਼ਲ ਚੱਕੀ? आया आया जनाब तो पुरानी हड्डियां लाई हुई है। ਓਏ ਹੋਏ ਕੀ ਬਾਤ ਹੈ ਜੀ। ਭਾਈ ਜਾਨ ਕਿਹੜੀ ਚੀਜ਼ ਹੈ? ये जनाब दाल है जी। ਅੱਛਾ ਦਾਲ मिक्स दाल है जी ये जनाब। ਆਏ ਹਾਏ ਚਨਾ ਦਾਲ? मिक्स दाल। ये मियां दी दाल नु क्रॉस कर गई है जनाब। ਇਹਦਾ ਮਤਲਬ ਮੀਆਂ ਦੀ ਦਾਲ ਇਹਦੇ ਅੱਗੇ ਕੁਝ ਵੀ ਨਹੀਂ? कुछ भी नहीं जनाब। ये रूस दी दाल दे मुकाबले कोई दाल नहीं है। ਲਓ ਜੀ ਮਾਸ਼ਾਅੱਲਾ ਕੜਾਈਆਂ ਸੋਹਣੀਆਂ ਤਿਆਰ ਹੋ ਗਈਆਂ ਨੇ ਹਾਂਡੀਆਂ। ਇਹ ਵੇਖੋ ਇਹ ਵੀ ਤੇ ਇਹ ਵੀ ਜਿੱਥੇ ਵੀ ਜਾਓਗੇ ਇਹ ਵੀ ਮਿਰਪਰੀ ਇਹ ਵੀ ਮਿਰਪਰੀ ਦਾਲ ਵੀ दाल जनाब ए मगज जनाब। ਹਾਂ ਜੀ। ਅਸੀਂ ਹੈ ਜੇ ਮਿਰਪਰ ਨੇ ਜਨਾਬ। ਪੰਜਾਬ ਦਾ ਕੋਈ ਟੱਚ ਨਹੀਂ? ਨਾ ਜੀ ਨਾ ਮਿਰਪਰ ਆਜ਼ਾਦ ਕਸ਼ਮੀਰ ਨਾ ਟੱਚ। पीछे तो सोना गराई ਭਾਈ ਉਹ ਕਹਿੰਦੇ ਸਭ ਮਿਰਪਰ ਦਾ ਸਵਾਦ ਹੈ। ਮਿਰਪਰ ਮੂਸੇ ਦੀ ਦਾਲ ਜਨਾਬ ਇਹ ਮਿਰਪਰ ਨਹੀਂ ਅਸਾਂ ਬਣਾਈ ਹੈ। ਇਹ ਤੁਹਾਨੂੰ ਪੰਜਾਬ ਦਾ ਸਵਾਦ ਵੀ ਦੇਸੀ ਆਜ਼ਾਦ ਕਸ਼ਮੀਰ ਦਾ ਸਵਾਦ ਵੀ ਦੇਸੀ। ਅੱਛਾ ਹਾਂ ਚਲੋ ਜੀ ਆਰਡਰ ਲਾਓ ਜਨਾਬ ਆਰਡਰ। ਮਾਸ਼ਾਅੱਲਾ ਜੀ ਵੇਖ ਲਓ ਜੀ ਖਾਣਾ ਆ ਗਿਆ ਸੋਹਣਾ ਜਿਹਾ ਕੀ ਬਾਤ ਹੈ। ए जनाब ਕੀ ਬਾਤ दाल ਭਾਈ ਉਹ ਦਾਲ ਵੀ ਲੈ ਆਏ। ਲਓ ਜੀ ਦਾਲ ਵੀ ਆ ਗਈ ਤੇ ਕੜਾਈਆਂ ਵੀ ਆ ਗਈ। नाल गरमा गरम ऐसी जनाब ਆਏ ਹਾਏ ਹਾਏ। इस मानियो इथे रखो एक पुत्र और चंगेरे च रोटियां रखी होनो बेहतर है। ਨਾਲੋਂ ਨਾਲ ਕਹਿੰਦੇ ਜੀ ਗਰਮਾ ਗਰਮ ਰੋਟੀਆਂ ਦੇਵਾਂਗੇ। रोटी ऐसी जनाब नालों नाल बिल्कुल। रोटी कदे भी त्रुटन नहीं दी जनाब ताजी रोटी देनी है। ਬਿਲਕੁਲ ਜੀ नहीं के 5-7 रोटियां लाई ਬਿਲਕੁਲ देंगे ਜੀ ਖਾਣਾ ਆ ਗਿਆ ਮਾਸ਼ਾਅੱਲਾ ਜੀ ਬੜੇ ਪਿਆਰ ਨਾਲ ਬਣਾ ਕੇ ਦਿੱਤਾ ਸਵਾਦ ਵਧੀਆ ਹੋਣਾ इंशाल्लाह। ਹਾਂਜੀ ਸਹੀ ਹੋਏਗਾ। मैं आना जनाब 100% सही होगा ना होएगा तो असा इत्थे ही जनाब ठीक करते देसा। ਇਹ ਮਿਰਪੁਰ ਵਾਲਾ ਹੀ ਖਾਣਾ ਜਾਂ ਖਾਲੀ ਗੱਲਾਂ ਹੀ ਸੀ? मैं आना जनाब मीरपुर वाला खाना तो लाहौर ना स्वाद। ਆਏ ਇਹ ਦੋਏ ਫਿਰ ਮਾਸ਼ਾਅੱਲਾ ਪਾਓ ਜੀ ਪਾਓ ਭਾਈ ਜਾਨ। ਬਿਲਕੁਲ ਜੀ ਲਓ ਜੀ ਤਾਜ਼ਾ ਖਾਣ ਦਾ ਹੀ ਸਵਾਦ ਆਣਾ ਖਾਣਾ ਠੰਡਾ ਹੋ ਜਾਏ ਤਾਂ ਫਿਰ ਸਵਾਦ ਨਹੀਂ ਆਏਗਾ ਜੀ। इंशाल्लाह जी ਗਰਮ ਗਰਮ ਹਰ ਚੀਜ਼ ਹੈ। ਧੂਆਂ ਨਿਕਲਦਾ ਪਿਆ ਪਿਆਰਾ ਕਢਾਈ ਵਾਲਾ। ਤੁਸੀਂ ਤਾਂ ਕਿਹਾ ਸੀ ਮੈਂ ਖਾਣੀ ਨਹੀਂ ਮੈਂ ਖਾਲੀ ਸਟਾਰਟਰ ਹੀ ਖਾਣਾ ਹੈ। ਸਟਾਰਟਰ ਨੇ ਸਟਾਰਟ ਕੀਤਾ ਨਾ, ਉਹ ਲੱਗੇ ਵੀ ਤੇ ਟੁਰਨਾ ਹੈ। ਅੱਛਾ ਇੱਕ ਚੀਜ਼ ਸਟਾਰਟ ਜੋ ਹੋ ਗਈ ਹੈ ਉਹਨੇ ਅੱਗੇ ਟੁਰਨਾ ਕਿ ਖਲੋ ਜਾਣਾ। ਤੁਸੀਂ ਕਿਹਾ ਸੀ ਮੈਂ ਡਾਕਟਰ ਮਨਾ ਕੀਤਾ ਖਾਣਾ ਤੁਹਾਨੂੰ ਮਨਾ ਕੀਤਾ ਪਹਿਲੇ ਸਲਾਦ ਖਾਣਾ। ਨਹੀਂ ਮੈਨੂੰ ਨਹੀਂ ਮਨਾ ਕੀਤਾ ਉਹਨਾਂ ਨੇ ਕਿਹਾ ਸੀ ਦਬਾ ਕੇ ਖਾਣਾ। ਮੈਨੂੰ ਡਾਕਟਰ ਨੇ ਨਹੀਂ ਮਨਾ ਕੀਤਾ, ਮੈਨੂੰ ਤੁਸੀਂ ਮਨਾ ਕਰਦੇ। ਅੱਛਾ ਸਾਨੂੰ ਤੁਹਾਡਾ ਅਹਿਸਾਸ ਹੈ ਤੁਹਾਡੀ ਸਿਹਤ ਖਰਾਬ ਹੋ ਜਾਂਦੀ। ਮੈਂ ਤਾਂ ਸਾਰਿਆਂ ਨੂੰ ਕਿਹਾ ਜੀ ਆਪਣਾ ਆਪਣੇ ਹਿੱਸੇ ਦਾ ਪਾ ਲਓ। ਮੈਂ ਬੰਦਾ ਦੇਸੀ ਫਿਰ ਤੁਹਾਨੂੰ ਪਤਾ ਫਿਰ ਅਸੀਂ ਕੜਾਈ ਛੋੜਨੀ ਕੋਈ ਨਹੀਂ। ਖੁਸ਼ਬੂ ਐਡੀ ਪਿਆਰ ਨਾਲ ਆ ਰਹੀ ਹੈ ਤੇ ਉਹਨਾਂ ਕਿਹਾ ਜੀ ਮਿਰਪੁਰ ਵਾਲਾ ਸਵਾਦ ਹੋਏਗਾ। ਵਾਕਈ ਲੱਗ ਹੀ ਰਿਹਾ। ਚਲੋ ਜੀ ਰੋਟੀ ਵੀ ਦਾ ਵੀ ਸ਼ਾਇਦ ਵੇਖੋ ਨਾ ਆਹ ਹਾ ਕਰਾਰੀ ਜੀ ਰੋਟੀ। ਚਲੋ ਜੀ ਗਰਾ ਲਾਉਂਦੇ ਆ ਵੇਖਦੇ ਆ ਜੀ ਕਿਹੋ ਜਿਹਾ ਸਵਾਦ ਹੈ। ਭਾਈ ਹੋਰ ਗੱਲਾਂ ਤੇ ਬਹੁਤ ਕੀਤੀਆਂ ਨੇ
ਹੁਣ ਸਵਾਦ ਵੀ ਵਧੀਆ ਹੋਏਗਾ ਕਿ ਨਹੀਂ? ਬਿਸਮਿਲ੍ਲਾ। ਵਾਕਈ ਭਾਈ ਉਹਨਾਂ ਸਹੀ ਗੱਲਾਂ ਕੀਤੀਆਂ ਨੇ ਮਾਸ਼ਾਅੱਲਾ। ਮੈਨੂੰ ਤਾਂ ਖਾਣਾ ਪਸੰਦ ਆਇਆ। ਇਤਨੀਆਂ ਮਿਰਚਾਂ ਨਹੀਂ, ਮੀਡੀਅਮ ਚ ਇੰਨਾ ਬਣਵਾਇਆ ਮੇਰਾ ਖਿਆਲ ਹੈ, ਕਿਉਂਕਿ ਉਹਨਾਂ ਨੂੰ ਪਤਾ ਦੇਸੀ ਜੱਟ ਨੂੰ ਮਿਰਚਾਂ ਜ਼ਿਆਦਾ ਲੱਗਦੀਆਂ ਨੇ। ਕਿਉਂ ਜੀ? ਬਿਲਕੁਲ ਜੀ ਇਹੀ ਗੱਲ ਹੈ। ਕੈਸਾ ਖਾਣਾ ਹੈ? ਅਲਹਮਦੁਲਿਲਾ ਜੀ ਬੜਾ ਜ਼ਬਰਦਸਤ ਖਾਣਾ ਹੈ, ਮਜ਼ਾ ਆਇਆ। ਤੇ ਸਭ ਤੋਂ ਵਧੀਆ ਜੀ ਗੱਲ ਹੈ ਈਵਨਿੰਗ ਇੰਜੋਏ ਹੋ ਰਹੀ ਹੈ ਆਪਣੇ ਭਾਈਆਂ ਦੇ ਨਾਲ। ਬਿਲਕੁਲ ਜੀ, ਬਿਲਕੁਲ ਇਹ ਗੱਲ ਹੈ। ਅੱਲਾਹ ਪਾ ਕੇ ਪਿਆਰ ਸਲਾਮਤ ਰੱਖਣ ਜੀ ਹਾਂਜੀ। ਅਸਾਂ ਭਰਾਵਾਂ। ਤੇ ਤੁਹਾਡੀ ਮਿਹਰਬਾਨੀ ਜਨਾਬ, ਤੁਸੀਂ ਸਾਨੂੰ ਇਨਵਾਈਟ ਕੀਤਾ, ਸਾਨੂੰ ਦਾਵਤ ਤੇ ਬੁਲਾਇਆ। ਕੋਈ ਮਸਲਾ ਨਹੀਂ। ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਇਸੇ ਬਹਾਨੇ ਨਹੀਂ ਤੇ ਅਸੀਂ ਇੱਥੇ ਕਿੱਥੇ ਆਣਾ ਸੀ। ਬਿਲਕੁਲ ਇਹ ਗੱਲ ਹੈ। ਇਸੇ ਬਹਾਨੇ ਸਾਨੂੰ ਇਹ ਨਵੇਂ ਖਾਣੇ ਮਿਰਪੁਰ ਵਾਲੇ ਖਾਣਾ ਅਸੀਂ ਸਾਰਾ ਇੰਜੋਏ ਕੀਤਾ। ਮੈਂ ਜੀ ਹੁਣ ਖਾਣਾ ਖਾ ਚੁੱਕੇ ਆ ਤੇ ਹੁਣ ਭਾਈ ਹੋਰਾਂ ਦੀ ਸੁਰੀਲੀ ਜੀ ਆਵਾਜ਼ ਸੁਣਦੇ ਆ ਜੀ। ਭਾਈ ਜਾਨ ਹੁਣ ਹਾਂਜੀ ਕੀ ਸੁਣਾਓਗੇ ਅੱਜ? ਫਿਰ ਨਾ ਅੱਜ ਤੋਂ ਇਹ ਮਾਨ ਕਲਾਮ ਸੁਣਾਸਾਂ ਜੀ। ਸੁਣਾਓ। ਮਾਸ਼ਾਅੱਲਾ। ਉਹ ਵੀ ਪ੍ਰਦੇਸ਼ ਵਿੱਚ ਬੰਦਾ ਆਇਆ ਤੇ ਇਹ ਜਿਹੜਾ ਨਾ ਕਲਾਮ ਬੜੀ ਚਾਸਚਨੀ ਹੈ। ਬਿਲਕੁਲ ਮਾਨ ਯਾਦ ਹੀ ਬੜੀ ਅਛਨੀ ਹੈ, ਵਲदैन ਹੀ ਅਛਨੀ ਹੈ ਯਾਦ। ਕਿਉਂ ਨਹੀਂ? ਬੰਦਾ ਪ੍ਰਦੇਸ਼ ਕੰਮ ਕਰਦਾ ਹੋਵੇ ਤਾਂ ਫਿਰ ਘਰ ਦੀਆਂ ਯਾਦਾਂ ਤੇ ਆਉਂਦੀਆਂ ਨੇ। ਮਾਂ ਦੇ ਹੱਥ ਦੀਆਂ ਬੜੀਆਂ ਰੋਟੀਆਂ ਵੀ ਯਾਦ ਆਉਂਦੀਆਂ ਨੇ। ਯਾਦ ਅਛਨੀਆਂ ਜੀ। ਤੇ ਆਟੋਮੈਟਿਕਲੀ ਬੰਦਾ ਦੀ ਅੱਖਾਂ 'ਚੋਂ ਆਂਸੂ ਸ਼ੁਰੂ ਹੋ ਜਾਂਦੇ ਨੇ। ਬਿਲਕੁਲ ਜੀ ਬਿਲਕੁਲ। ਤੇ ਪ੍ਰਦੇਸ਼ ਚੀਜ਼ ਹੀ ਐਸੀ ਹੈ ਤੇ ਕਈ ਆਪਣੇ ਵਿਛੜੇ ਜਾ ਵੀ ਨਹੀਂ ਸਕਦੇ, ਜਾ ਨਹੀਂ ਸਕਣੇ। ਬੜੀ ਹੈ ਪਛਤਾਉਂਦੇ ਰਹਿੰਦੇ ਨੇ ਬਈ ਅਸੀਂ ਕਿਹਲੇ ਪਹੁੰਚੀਏ। ਤੇ ਸੁਣਾਓ ਜੀ, ਬਿਸਮਿਲ੍ਲਾ ਕਰੋ। ਮਾਂ ਹੁੰਦੀ ਪਰਦੇਸ ਚ ਪੁੱਛਦੀ ਹਾਲ ਮੇਰਾ, ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ। ਮਾਂ ਹੁੰਦੀ ਪਰਦੇਸ ਚ ਪੁੱਛਦੀ ਹਾਲ ਮੇਰਾ, ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ। ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ। ਮਾਂ ਦੇ ਪੈਰਾਂ ਨੂੰ ਚੁੰਮ ਕੇ ਸੀਨੇ ਠੰਡ ਪਾਉਂਦਾ, ਸ਼ਾਮ ਨੂੰ ਮੁੜ ਕੇ ਜਦ ਮੈਂ ਆਪਣੇ ਘਰ ਆਉਂਦਾ। ਮਾਂ ਵੀ ਹੱਸ ਕੇ ਕਹਿੰਦੀ ਖੁਸ਼ ਰਹੋ ਲਾਲ ਮੇਰਾ, ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ। ਮਾਂ ਹੁੰਦੀ ਪਰਦੇ। ਯਕੀਨ ਕਰੋ ਕਿਆ ਜ਼ਬਰਦਸਤ ਮਾਸ਼ਾਅੱਲਾ। ਬਹੁਤ ਸ਼ੁਕਰੀਆ ਜੀ। ਮਾਂ ਦੀ ਸ਼ਾਨ ਤੁਸੀਂ ਬਿਆਨ ਕੀਤੀ ਹੈ ਤੇ ਬੜੀ ਸੋਹਣੀ ਤੇ ਬੜੀ ਸੁਰੀਲੀ ਤੁਹਾਡੀ ਆਵਾਜ਼ ਸਿੱਧੀ ਦਿਲ 'ਚ ਆ ਕੇ ਲੱਗੀ ਹੈ ਜੀ। ਮਾਂ ਦਾ ਕਲਾਮ ਤੁਸੀਂ ਪੜਿਆ ਜੀ ਜੀ ਬਿਲਕੁਲ। ਤੇ ਜਿਹੜਾ ਬੰਦਾ ਸੁਣਦਾ ਨਾ ਤੇ ਉਹਦੀ ਅੱਖਾਂ 'ਚ ਆਪਣੇ ਆਪ ਯਾਦਾਂ, ਆਪਣੇ ਮਾਂ ਦੀਆਂ ਯਾਦਾਂ ਸਾਹਮਣੇ ਆ ਜਾਂਦੀਆਂ ਜੀ। ਯਾਦ ਆ ਜਾਂਦੀਆਂ। ਤੇ ਮੈਂ ਬਹੁਤ ਸ਼ੁਕਰੀਆ ਜੀ, ਤੁਸੀਂ ਇੱਕ ਦਫਾ ਫਿਰ ਬਹੁਤ ਹੀ ਖੂਬਸੂਰਤ ਜਿਹਾ ਕਲਾਮ ਸੁਣਾਇਆ। ਤੇ ਭਾਈ ਹੋਰ ਵੀ ਮਾਸ਼ਾਅੱਲਾ। ਭਾਈ ਜਾਨ ਖਾ ਪੀ ਰਹੇ ਹੋ ਤੇ ਉੱਠ ਜੀ ਹੁਣ ਜਾਂ ਅੱਜ ਖਾਣਾ ਜੇ? ਭਾਈ ਜਾਨ ਮੈਂ ਐਂਡ ਤੇ ਆਇਆ ਸਾਂ। ਅੱਛਾ। ਮੈਂ ਐਂਡ ਤੇ ਆਇਆ ਸਾਂ। ਭਾਈ ਕੜਾਈਆਂ ਵੀ ਚੱਟ ਗਏ ਨੇ, ਕਹਿੰਦੇ ਨੇ ਦਾਲ ਵੀ ਚੱਟ ਦਿੱਤੀ ਏ, ਫਿਰ ਕਹਿੰਦੇ ਨੇ ਹੁਣ ਹੋਰ ਖਾਣਾ। ਮੇਰੇ ਮਗਰ ਪਵਾਓ ਆਵਾਮ ਨੂੰ। ਕੁਝ ਕਸਰ ਰਹਿਣ ਦਿਓ। ਕੱਲ ਵੀ ਮੈਂ ਤੇ ਦਹੀਂ ਨਾ ਖਾਤਾ, ਸਾਰਾ ਗੋਸ਼ਤ ਖਤਮ ਕਰ ਦਿੱਤਾ ਤੁਸੀਂ। ਦੇਖਣ ਵਾਲੇ ਵੇਖ ਲਓ YouTube ਫੈਮਿਲੀ, ਦਹੀਂ ਮੰਗਾਇਆ ਹੈ ਇਹਨਾਂ ਨੇ, ਕੁਝ ਵੀ ਨਹੀਂ ਛੱਡਿਆ। ਉਹ ਚਟਨੀਆਂ ਮੁੱਕ ਗਈਆਂ ਹੁਣ ਕਹਿੰਦੇ ਹੁਣ ਦਹੀਂ ਦੇ ਦਿਓ ਸਾਨੂੰ। ਕੱਖ ਵੀ ਨਹੀਂ ਰਿਹਾ। ਅੱਛਾ। ਗੋਸ਼ਤ ਵੀ ਮੁੱਕ ਗਿਆ, ਦਾਲ ਵੀ ਮੁੱਕ ਗਈ, ਦਹੀਂ ਮੰਗਾਇਆ ਭਾਈ ਜਾਨ ਨੂੰ ਰਿਕੁਐਸਟ ਕਰਕੇ। ਮੈਂ ਕਿਹਾ ਦਹੀਂ ਲਿਆ ਦਿਓ, ਉਹਨਾਂ ਰੋਟੀ ਖਾ ਲਓ। ਚਾਲ ਭਾਈ ਟੈਨਸ਼ਨ ਨਹੀਂ ਲੈਣੀ, ਕੜਾਈਆਂ ਪਈਆਂ ਨੇ ਥੋੜੀਆਂ ਜਿਹੀਆਂ ਨਾ, ਹੋਰ ਮੰਗਾ ਲਾਂਗੇ। ਅਗਰ ਕਹਿੰਦੇ ਜੀ ਸਾਡੇ ਕੋਲ ਚਿਕਨ ਵੀ ਬੜਾ ਸੋਹਣਾ ਸੋਹਣਾ ਹੁੰਦਾ। ਆਏ ਹਾਏ ਹਾਏ। ਇਹ ਹਾਫ ਚਿਕਨ ਹੈ, ਫੁੱਲ ਚਿਕਨ ਵੀ ਬਣਾਣੇ ਆ। ਅੱਛਾ ਇਹ ਹਾਫ ਚਿਕਨ ਹੈ, ਫੁੱਲ ਚਿਕਨ ਵੀ ਹੁੰਦਾ? ਫੁੱਲ ਚਿਕਨ ਵੀ ਹੋਣਾ। ਕੋਈ ਬੰਦਾ ਫੁੱਲ ਚਿਕਨ ਆਖਾ, ਹਾਫ ਚਿਕਨ ਆਖਾ, ਉਸ ਤਰ੍ਹਾਂ ਫਿਰ ਲਾਈ ਦੇਣੇ। ਆਏ ਹਾਏ ਹਾਏ। ਇਹ ਹਾਫ ਚਿਕਨ ਤਾਜ਼ਾ ਤਾਜ਼ਾ ਬਣਿਆ ਹੈ। ਤਾਜ਼ਾ ਉਸੇ ਵਾਲਾ ਜਨਾਬ, ਜਿਹੜਾ ਆਰਡਰ ਕਰਸੋ ਉਸੇ ਵਾਲਾ ਬਣਾ ਸਾਂ। ਇਹ ਵੇਖੋ ਨਾ ਮਾਸ਼ਾਅੱਲਾ ਕਿੰਨਾ ਸੋਹਣਾ ਲੱਗ ਰਿਹਾ। ਹਰ ਇੱਕ ਚੀਜ਼ ਆਪਣੇ ਕੋਲ ਵਧੀਆ ਜੀ, ਸਾਫ ਸੁਥਰਾ। ਤਾਜ਼ਾ ਉਸੇ ਵਾਲਾ ਫਰੈਸ਼ ਡੋਨਰ। ਅੱਛਾ ਫਰੈਸ਼ ਡੋਨਰ ਵੀ ਹੈ। ਫਰੈਸ਼ ਡੋਨਰ ਉਸੇ ਵਾਲਾ। ਅੱਛਾ ਪੁਰਾਣਾ ਨਹੀਂ, ਆਪਣੇ ਕੋਲ ਤਾਜ਼ਾ ਹੀ ਹੁੰਦਾ ਹੈ ਜੀ। ਤਾਜ਼ਾ ਤਾਂ ਕੁਝ ਜਨਾਬ ਉਸੇ ਵਾਲਾ ਲਾਸਾਂ, ਜਿਹੜਾ ਆਖਸੋ ਉਸੇ ਵਾਲਾ ਕੱਟੀ ਦੇ ਸਾਂ। ਕੀ ਬਾਤ ਹੈ ਜੀ। ਵੇਖੋ ਨਾ ਭਾਈ ਹੋਰ ਕਹਿੰਦੇ ਤਾਜ਼ਾ ਤਾਜ਼ਾ ਕੱਟ ਕੇ ਦੇਵਾਂਗੇ। ਪੁਰਾਣਾ ਅਸੀਂ ਨਾ ਰੱਖਿਆ ਨਾ ਅਸੀਂ ਵੇਚਦੇ ਹਾਂ। ਮਾਸ਼ਾਅੱਲਾ ਵੇਖੋ ਨਾ, ਲੁੱਕ ਚੈੱਕ ਕਰੋ ਆਪਣਾ ਡੋਨਰ ਦੀ। क्या माशाल्लाह जी, काफ़ी ज़बरदस्त इवनिंग इंजॉय की थी आज। जी अल्हम्दुलिल्लाह बड़ा ज़बरदस्त टाइम गुजरिया सारे दोस्तों नाल। बिल्कुल अल्हम्दुलिल्लाह। ਤੇ ਖਾਣਾ ਤਾਂ ਤੁਸੀਂ ਖਾਂਦੇ ਰਹੇ, ਤੁਸੀਂ ਕਿਹਾ ਸੀ ਜੀ ਤੁਹਾਨੂੰ ਐਸੀ ਜਗ੍ਹਾ ਲੈ ਕੇ ਜਾਵਾਂਗੇ ਜਿੱਥੇ ਸਵਾਦ ਬਿਲਕੁਲ ਮੀਰਪੁਰ ਨਾਲ ਆਏਗਾ। ਵਾਕਈ ਭਾਈ ਅੱਜ ਨੇ ਬਿਲਕੁਲ ਜਨਾਬ, ਤੁਸੀਂ ਇਸੇ ਵਜ੍ਹਾ ਤੋਂ ਆਇਆ ਸੀ ਕਿ ਅਰੂਸ਼ ਕੈਫੇ ਪਜੁਲੇ ਆ। ਇਹਨਾਂ ਭਾਈ ਹੋਰਾਂ ਨੇ ਇੱਕ ਤਾਂ ਪਿਆਰ ਤੇ ਅਖਲਾਕ ਹੈ, दूआ नंबर ना ये सर्विस है जी ननी बहुत ही ज़बरदस्त है। हर टेबल पर ये बंदियां की तकने कोई चीज़ कटी ना जाए, हर चीज़ टाइम पर ना
ਬੰਦੇ ਕੀ ਦੇਣੇ ਤੇ ਇਸ ਵਜ੍ਹਾ ਤੋਂ ਮੈਂ ਸੰਗ ਆਇਆ ਸੀ ਕਿ ਅੱਛੋ ਅੱਜ ਤੁਸੀਂ ਕਿ ਨਾ ਕੇਤਰੀ ਤੋਂ ਅਰੂਸ਼ ਕੈਫੇ ਨਾਲ ਖਾਣਾ ਖਿਲਾਣੇ ਆ ਨਹੀਂ ਨਹੀਂ ਤੇ ਉਮੀਦ ਹੈ ਕਿ ਤੁਸੀਂ ਇੰਜੋਏ ਕੀਤਾ ਉਸੇ ਖਾਣਾ ਵੀ ਮਾਸ਼ਾਅੱਲਾ ਅਲਹਮਦੁਲਿਲਾ ਬੜਾ ਮਜ਼ੇਦਾਰ। ਹਾਂਜੀ ਤੇ ਤੁਸੀਂ ਤੱਕਿਆ ਹੋ ਸੀ ਕਿ ਇਹਨਾਂ ਨਾਲ ਪਿਆਰ ਕਿ ਨਾ ਸਕੀ ਖੀਰ ਮਿਕਸ ਵੀ ਦਿੱਤੀ ਹਾਏ ਹੈ ਹਾਏ ਹਾਏ ਇਹ ਚਾਵਲਾਂ ਨਹੀਂ ਬਣੀ ਹੋਈ ਹੈ ਤਾਂ ਬੜੀ ਮਜ਼ੇਦਾਰ ਹੈ ਖੀਰ ਮਿਕਸ ਤਾਂ ਨਹੀਂ ਵੈਸੇ ਉਹਨਾਂ ਨੂੰ ਕਿਵੇਂ ਪਤਾ ਲੱਗਾ ਦੇਸੀ ਜੱਟ ਖੀਰ ਬੜੀ ਪਸੰਦ ਕਰਦਾ ਬਿਲਕੁਲ ਇਹੀ ਗੱਲ ਹੈ ਇਹ ਭਾਈ ਬੀਬਣਾ ਬੜਾ ਪਿਆਰ ਹੈ ਜੀ ਅਸਾਂ ਅਲਹਮਦੁਲਿਲਾ ਅੱਛਣੇ ਰਹਿਣੇ ਆ ਤੇ ਇਹਨਾਂ ਨੇ ਖਾਣੇ ਬੜੇ ਮਾਸ਼ਾਅੱਲਾ ਜੀ ਮਜ਼ੇਦਾਰ। ਖੀਰ ਸਾਹਮਣੇ ਪਈ ਹੈ। ਇੱਕ ਹੋਰ ਵਧੀਆ ਜੀ ਚੀਜ਼ ਮੈਨੂੰ ਇੱਥੇ ਲੱਗੀ ਹੈ ਖੀਰ ਵੇਖ ਕੇ ਤੇ ਮੇਰੇ ਕੋਲ ਰਹਿਣ ਨਹੀਂ ਹੁੰਦਾ। ਮੈਂ ਕਿਹਾ ਜੀ ਸਾਰੇ ਬੈਠੇ ਨੇ ਉਹਨਾਂ ਦਾ ਵੀ ਹਿੱਸਾ ਇਹ ਚੈੱਕ ਕਰੋ ਆਏ ਹਾਏ ਸ਼ੱਕਰ ਪਾ ਕੇ ਦੇਸੀ ਸਟਾਈਲ ਦੇਸੀ ਸ਼ੱਕਰ ਉਹ ਵੀ ਆਹਾ ਮਾਸ਼ਾ ਤੁਹਾਨੂੰ ਪਤਾ ਫਿਰ ਪਿੰਡ ਵਾਲੇ ਖਾਣੇ ਯੂਕੇ ਦੇ ਅੰਦਰ ਉਹ ਵੀ ਭਾਈ ਹੋਰਾਂ ਦੇ ਕੋਲ ਪਿਆਰ ਮੁਹੱਬਤ ਪਾ ਕੇ ਬਣਾ ਕੇ ਦਿੱਤੇ ਨੇ ਬਿਸਮਿਲ੍ਲਾ ਕੀ ਬਾਤ ਹੈ। ਖੀਰ ਦੇ ਨਾਲ ਸ਼ੱਕਰ ਯਕੀਨ ਕਰੋ ਮਜ਼ਾ ਇੰਝ ਫੀਲਿੰਗ ਇੰਝ ਹੋ ਰਹੀ ਹੈ ਆਪਣੇ ਵਿਹੜੇ ਦੇ ਅੰਦਰ ਬੈਠੇ ਆ ਖੱਟ ਤੇ ਇਹ ਖੀਰ ਖਾ ਰਹੇ ਆ ਜੀ ਆਪਣੇ ਅਮੀ ਦੇ ਹੱਥ ਦੀ ਬਣੀ ਮਾਸ਼ਾਅੱਲਾ ਦੀ ਬੜਾ ਸਵਾਦ ਹੈ। ਮੈਂ ਗੱਲ ਨਹੀਂ ਕਰ ਰਿਹਾ ਵਾਕਈ ਇਹਦਾ ਸਵਾਦ ਬਹੁਤ ਜ਼ਬਰਦਸਤ ਹੈ। ਅੱਜ ਅਸੀਂ ਇੱਥੇ ਆਏ ਹਾਂ ਖਾਣੇ ਇਹਨਾਂ ਦੇ ਵੇਖੇ ਨੇ ਮੈਨੂੰ ਤਾਂ ਖਾਣੇ ਬੜੇ ਪਸੰਦ ਲੱਗੇ ਰਹੇ ਅਗਰ ਤੁਹਾਡਾ ਵੀ ਦਿਲ ਕਰਦਾ ਤੁਸੀਂ ਵੀ ਇੱਥੇ ਆਓ ਖਾਣੇ ਇਹਨਾਂ ਤੇ ਟਰਾਈ ਕਰੋ ਫਿਰ ਕਮੈਂਟਸ ਦੇ ਅੰਦਰ ਦੱਸਣਾ ਬਾਈ ਦੇਸੀ ਜੱਟ ਵਾਕਈ ਗੱਲਾਂ ਕੀਤੀਆਂ ਨੇ ਕਿ ਖਾਣੇ ਵੀ ਵਾਕਈ ਇਹਨਾਂ ਦੇ ਬੜੇ ਸੋਹਣੇ ਨੇ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਵਾਦ ਹੈ। 5 ਬੰਦੇ ਇੱਥੇ ਬੈਠੇ ਆ ਸ਼ਾਇਦ ਅਸੀਂ ਐਗਰੀ ਨਾ ਕਰੀਏ ਇੱਕ ਨੂੰ ਬਹੁਤ ਜ਼ਿਆਦਾ ਚੰਗਾ ਲੱਗੇ ਇੱਕ ਨੂੰ ਘੱਟ ਚੰਗਾ ਲੱਗੇ ਸਾਰਿਆਂ ਨੂੰ ਤਾਂ ਬੰਦਾ ਰਾਜ਼ੀ ਕਰ ਨਹੀਂ ਸਕਦਾ ਤੇ ਖਾਣੇ ਮਾਸ਼ਾਅੱਲਾ ਵਿਦਆਊਟ ਐਨੀ ਡਾਊਟ ਬਹੁਤ ਸੋਹਣੇ ਤੇ ਨਾਲ ਇਹਨਾਂ ਖੀਰ ਜਿਹੜੀ ਦਿੱਤੀ ਹੈ ਨਾ ਮਾਸ਼ਾਅੱਲਾ ਲਾਜਵਾਬ। ਹੁਣ ਦਿਲ ਤਾਂ ਇਹੀ ਕਰ ਰਿਹਾ ਡੱਬਾ ਮੁਕਾ ਹੀ ਦਿਆਂ ਫਿਰ ਮੈਂ ਵੇਖਦਾ ਅੱਗੇ ਪਿੱਛੇ ਉਹ ਵੀ ਇੰਤਜ਼ਾਰ ਕਰ ਰਹੇ ਨੇ ਇਹਨਾਂ ਦੇਸੀ ਜੱਟ ਕੱਲੀ ਮਾਨ ਜਾਏ ਸਾਰੀ। ਲਓ ਜੀ ਭਾਜੀ ਪਾਓ ਜੀ ਬਿਸਮਿਲ੍ਲਾ ਕਰੋ ਜੀ ਖੀਰ ਭਾਈ ਹੋਰਾਂ ਸਹੀ ਨਾ ਦੇਸੀ ਤੜਕਾ ਦਿੱਤਾ। ਲਓ ਜੀ ਨਾਲ ਸ਼ੱਕਰ ਵੀ ਲਓ ਜੀ ਸ਼ੱਕਰ ਜਾਏਗੀ ਤਾਂ ਖੀਰ ਦਾ ਸਵਾਦ ਡਬਲ ਹੋ ਜਾਏਗਾ। ਹਾਂ ਤਾਂ ਮਾਸ਼ਾਅੱਲਾ ਜੀ ਪੂਰਾ ਸੀ ਫੁੱਲ ਇੰਜੋਏ ਕੀਤਾ ਬਿਲਕੁਲ ਮਾਸ਼ਾਅੱਲਾ। ਇਹ ਵੇਖ ਲਓ ਜਨਾਬ ਮੈਂ ਫਿਰ ਸਭ ਤੋਂ ਪਿੱਛੇ ਆ ਫਿਰ ਇਹਨਾਂ ਨੇ ਕਹਿਣਾ ਜੀ ਤੂੰ ਦੂਸਰੀ ਪਲੇਟ ਖਾ ਰਿਹਾ ਖੀਰ ਦੀ ਭਾਈ ਸਾਰੇ ਸ਼ੁਰੂ ਹੋਏ ਨੇ ਖਾਣਾ ਵੀ ਇਹਨਾਂ ਨੇ ਇੰਜ ਸ਼ੁਰੂ ਕੀਤਾ ਗੱਲ ਦੱਸੋ ਸਟਾਰਟਰ ਵੀ ਇਹਨਾਂ ਨੇ ਇੰਜ ਸਟਾਰਟ ਕੀਤਾ ਮੇਰੀ ਗੱਲ ਦੱਸੋ ਤੁਸੀਂ ਗੱਲ ਐਡੇ ਬੇਸਬਰੇ ਲੋਕ ਨੇ ਨਾ ਇਹ ਮੇਨ ਬੰਦੇ ਦਾ ਇੰਤਜ਼ਾਰ ਹੀ ਨਹੀਂ ਕਰਦੇ। ਇਹ ਭਾਜੀ ਡੋਂਗਾ ਅਸੀਂ ਦੁਬਾਰਾ ਮੰਗਾਇਆ ਹਾਂਜੀ ਆਪਣੇ ਵਾਸਤੇ ਨਹੀਂ ਤੁਸੀਂ ਖਾ ਕੇ ਉੱਠ ਕੇ ਗਏ ਸੀ ਉਧਰ ਮੈਂ ਖਾ ਚੁੱਕਿਆ ਹੁਣ ਤੁਸੀਂ ਖਾ ਲਓ। ਜੱਟ ਸਾਹਿਬ ਜਿਹੜਾ ਝੂਠ ਬੋਲਦਾ ਇਹਨਾਂ ਦਾ ਮੂੰਹ ਕਾਲਾ ਹੋ ਜਾਂਦਾ ਅਸੀਂ ਕਿਉਂ ਝੂਠ ਬੋਲਣਾ ਕਿਉਂ ਭਾਈਜਾਨ ਦੂਆ ਡੋਂਗਾ ਨਾ ਆ ਵੇਖ ਲਓ ਸਾਡੇ ਬੰਦੇ ਵੀ ਉਹ ਸਾਹਮਣੇ ਵੇਖੋ ਜਰਾ ਖਾ ਕੇ ਭਾਈਜਾਨ ਕੀ ਕਰੋਗੇ ਇਤਨਾ ਖਾ ਕੇ ਬਸ ਕਰੋ ਹੁਣ। ਜੱਟ ਸਾਹਿਬ ਇਮਾਨ ਨਾਲ ਦੱਸੋ ਮੈਂ ਇਹ ਖਾ ਕੇ ਗਿਆ ਖੀਰ ਪਹਿਲੇ ਬਿਲਕੁਲ ਖਾ ਕੇ ਗਏ ਹੋ ਇਹ ਪਲੇਟਾਂ ਇੱਥੇ ਹੀ ਪਈਆਂ ਸੀ ਅੱਲਾਹੁ ਅਕਬਰ ਹੈ ਜੀ ਬਹਿ ਜਾਓ ਫਿਰ ਤੁਸੀਂ ਚੱਖ ਲਓ ਫਿਰ ਤੁਸੀਂ ਕੀ ਕਹਿਣਾ ਹੁਣ ਨਹੀਂ ਹੁਣ ਮੈਂ ਨਹੀਂ ਚੱਕਣੀ ਨਹੀਂ ਖਾਣੀ ਨਹੀਂ ਹੁਣ ਨਹੀਂ ਸਾਰੇ ਤੋਂ ਸਮਝਿਆ ਖੀਰ ਖਾ ਗਏ ਹਾਂਜੀ ਇਹ ਵੀ ਹੋ ਸਕਦਾ ਹੈ। ਜਨਾਬ ਇਹ ਸੀ ਅੱਛਾ ਇਹ ਸੀ ਉਹ ਮੈਂ ਸਮਝਿਆ ਖੀਰ ਸੀ ਅੱਛਾ ਤੁਹਾਨੂੰ ਦਹੀਂ 'ਚ ਤੇ ਖੀਰ 'ਚ ਫਰਕ ਨਜ਼ਰ ਨਹੀਂ ਆਉਂਦਾ? ਨਹੀਂ ਵੈਸੇ ਨਾ ਥੋੜੀ ਜਿਹੀ ਨਜ਼ਰ ਮਜ਼ਾ ਆਇਆ ਜੱਟ ਸਾਹਿਬ ਤੁਹਾਡੇ ਨਾਲ ਤੇ ਮਜ਼ਾ ਆਉਂਦਾ ਹੀ ਹੈ। ਦੂਸਰੇ ਭਾਈ ਸਨ ਨਾਲ ਗਫੂਰ ਭਾਈ ਉਸਮਾਨ ਭਾਈ ਸਾਰੇ ਭਾਈ ਇਕੱਠੇ ਹੋਏ ਫਿਰ ਜਿਹੜੇ ਇੱਥੇ ਨੇ ਆਪਣੇ ਅਰੂਸ਼ੀ ਵਾਲੇ ਭਾਈ ਹਬੀਬ ਭਾਈ ਬੜੀ ਅੱਛੀ ਗੱਪਸ਼ਪ ਹੋਈ ਉਹਨਾਂ ਦੇ ਨਾਲ ਖਾਣਾ ਵੀ ਪੁਰਾਣੀਆਂ ਯਾਦਾਂ ਉਹਨਾਂ ਨੇ ਬੜੀਆਂ ਤਾਜ਼ਾ ਕੀਤੀਆਂ ਬਚਪਨ 'ਚ ਇਹ ਕਰਨੇ ਸੇ ਇਸ ਤਰ੍ਹਾਂ ਹੁੰਦਾ ਸੀ ਬੜਾ ਮਜ਼ਾ ਆਇਆ ਖਾਣੇ ਦਾ ਵੀ ਮਜ਼ਾ ਆਇਆ ਤੇ ਗੱਪਸ਼ਪ ਦਾ ਉਸ ਤੋਂ ਜ਼ਿਆਦਾ ਮਜ਼ਾ ਆਇਆ ਸਾਨੂੰ ਇਹ ਤਾਂ ਹੈ ਨਾ ਤੇ ਹੁਣ ਤਾਂ ਮੇਰਾ ਖਿਆਲ ਤੁਹਾਡੇ ਕੋਲ ਚੱਲੇ ਵੀ ਜਾ ਰਿਹਾ ਮਾਸ਼ਾਅੱਲਾ ਖਾਦਾ ਵੀ ਤੁਸੀਂ ਥੋੜਾ ਜਿਹਾ ਹੁਣ ਮੈਨੂੰ ਚੁੱਕ ਲਵੋ ਇਹੀ ਹੈ ਪਰ ਚੱਕਣ ਵਾਸਤੇ ਕੋਈ 2-4 ਬੰਦੇ ਚਾਹੀਦੇ ਨੇ। ਖਾਣਾ ਸੀ ਖਾਦਾ ਬੜਾ ਹੀ ਇਵਨਿੰਗ ਅਸੀਂ ਇੰਜੋਏ ਕੀਤੀ ਹੈ ਸਾਰੇ ਮਿਲ ਜੁਲ ਕੇ ਹੁਣ ਲੱਗਦਾ ਬਰਫ਼ਬਾਰੀ ਵੀ ਆਉਣ ਵਾਲੀ ਹੈ ਉਹ ਕਹਿੰਦਾ ਜੀ ਬਾਹਰ ਇੰਜੋਏ ਕਰੋ ਹੁਣ ਜ਼ਰਾ ਜੇ ਖਾਣਾ ਖਾਦਾ ਤੇ ਜ਼ਰਾ ਵੋਕ ਸ਼ੋਕ ਕਰੋ ਅੱਗੇ ਪਿੱਛੇ ਹੋਵੋ ਜੇ ਖਾਣਾ ਹਜ਼ਮ ਹੋਵੇ। ਅਸੀਂ ਖਾਣਾ ਐਡਾ ਸੋਹਣਾ ਸੀ ਗੱਲਾਂ 'ਚ ਕੜਾਈਆਂ ਸਾਫ਼ ਕਰ ਗਿੰਦੀਆਂ ਨੇ। ਬਹੁਤ ਸ਼ੁਕਰੀਆ ਭਾਈਜਾਨ ਬਹੁਤ ਸ਼ੁਕਰੀਆ ਤੁਹਾਨੂੰ ਜਨਾਬ ਜਿਹੜਾ ਤਸ਼ਰੀਫ ਆਵਰੀ ਨਾ ਅਸਾਂ ਜਨਾਬ ਇਸਨਾ ਕਿ ਆਖੀ ਸਕਨੇ ਅਲਫਾਜ਼ ਕੋਣੀ ਸਾਡੇ ਕੋਲ ਨਹੀਂ ਬਹੁਤ ਜ਼ਬਰਦਸਤ ਸਰਵਿਸ ਤੇ ਖਾਣਾ ਟਾਈਮ ਦਿੱਤਾ ਜਿਹੜੀ ਗੱਪਸ਼ਪ ਹੋਈ ਹੈ ਇਹ ਮੇਰਾ ਜਨਾਬ ਜਿਹੜਾ ਨਾ ਯਾਦਾਂ ਤਾਜ਼ਾ ਰਹੇ ਸਨ। ਨਹੀਂ ਜਜ਼ਾਕੱਲਾ ਮਾਸ਼ਾਅੱਲਾ ਸੋਹਣਾ ਖਾਣਾ ਸੀ ਅੱਜ ਭਾਈ ਹੋਰਾਂ ਦੀ ਵਜ੍ਹਾ ਨਾਲ ਸਾਰਿਆਂ ਦੀ ਵਜ੍ਹਾ ਨਾਲ ਅੱਜ ਸਾਨੂੰ ਖਾਣਾ ਨਸੀਬ ਹੋਇਆ ਜੀ। ਸ਼ੁਕਰੀਆ ਇਹਨਾਂ ਨਾਲ ਜਿਨ੍ਹਾਂ ਤੋਂ ਕੀ ਜਨਾਬ ਜਿਹਨਾਂ ਦਾ ਨਾਂ ਲਾਂਦਾ ਹਾਂਜੀ ਤੇ ਗੱਪ ਲਵਾਈ ਹੈ। ਨਹੀਂ ਜਜ਼ਾਕੱਲਾ ਬਹੁਤ ਸ਼ੁਕਰੀਆ ਜੀ। ਇਹਨਾਂ ਨੇ ਜਨਾਬ ਬਹੁਤ ਮਸ਼ਹੂਰ ਆ ਫਿਰ ਇਨਸ਼ਾਅੱਲਾ ਜ਼ਰੂਰ ਚੱਕਰ ਲਾਏਗੇ। ਐਨੀ ਟਾਈਮ ਮੋਸਟ ਵੈਲਕਮ। ਅਗਲੀ ਦਫਾ ਆਵਾਂਗੇ ਤੁਹਾਡੇ ਕੋਲ ਬ੍ਰੇਕਫਾਸਟ ਕਰਾਂਗੇ ਕਿਉਂਕਿ ਭਾਈ ਕਹਿੰਦੇ ਸਾਡਾ ਬ੍ਰੇਕਫਾਸਟ ਵੀ ਬੜਾ ਜ਼ਬਰਦਸਤ ਹੈ ਜੀ। ਬ੍ਰੇਕਫਾਸਟ ਤੇ ਸ਼ੋ ਜਨਾਬ ਕਰੋ ਤੇ ਬੰਦੇ ਦੱਸੋ ਵਾਕਈ ਜਿਹੜੀ ਗੱਲ ਬਣਨ ਸਹੀ ਹੈ ਜਾਂ ਐਵੇਂ ਜਨਾਬ ਇਹ ਕਹਿਣ ਲਹਿਰੇ ਛੋੜੀ ਦੇ। ਚਲੋ ਜੀ ਲਾਜ਼ਮੀ ਦੱਸਣਾ ਜੀ ਵਾਕਈ ਲਹਿਰਾ ਕਰਦੇ ਨੇ ਇਹ ਖਾਣੇ 'ਚ ਵੀ ਲਹਿਰਾ ਹੈ ਨੇ ਇਹਨਾਂ ਦੀਆਂ। ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਭਾਈਜਾਨ ਤੁਹਾਡਾ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ। ਇਹਦੇ 'ਚ ਸਪੈਸ਼ਲ ਸ਼ੁਕਰੀਆ ਜਿਹੜੇ ਭਾਈ ਆਏ ਨਹੀਂ
ਅਮਰੇਸ਼ ਭਾਈ, ਜੀ ਜੀ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਅਮਰੇਸ਼ ਭਾਈ ਜਨਾਬ ਅੱਲਾ ਤੁਹਾਨੂੰ ਸਿਹਤ ਦੇਵੇ, ਜਲਦੀ ਆਮੀਨ। ਠੀਕ ਹੋਵੋ, ਫਿਰ ਇਹੋ ਜਿਹੀ ਦੁਬਾਰਾ ਬਣਾਉਂਦੇ ਆ ਕੋਈ ਪਾਰਟੀ। ਬਿਲਕੁਲ ਜੀ, ਭਾਈ ਹੋਰ ਆਉਣਾ ਸੀ, ਭਾਈ ਹੋਰਾਂ ਦੀ ਤਬੀਅਤ ਨਹੀਂ ਸੀ ਠੀਕ, ਉਹਨਾਂ ਕਿਹਾ ਜੀ ਤੁਸੀਂ ਪ੍ਰੋਗਰਾਮ ਕੈਂਸਲ ਨਹੀਂ ਕਰਨਾ, ਫਿਰ ਇਨਸ਼ਾਅੱਲਾ ਤੁਹਾਨੂੰ ਭਾਈ ਅੰਬਰੇਜ਼ ਤੇ ਫਿਰ ਇਨਸ਼ਾਅੱਲਾ ਜੁਆਇਨ ਕਰਾਂਗੇ। ਤੇ ਲਓ ਜੀ, ਅੱਜ ਦੀ ਇਵਨਿੰਗ ਇੱਥੇ ਖਤਮ ਕਰਦੇ ਹਾਂ। ਜ਼ਿੰਦਗੀ ਨੇ ਵਫਾ ਕੀਤੀ, ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਅੱਲਾ ਸੋਹਣੇ ਦੇ ਵਾਲੇ।